साजी एक मिसाल है कहते दिल आया गद्दी पे तो परी भी क्या चीज नहीं नहीं ये मुंडे वालों आ मैं ओदी गल कर रहा तेरे को मुंह भी कवे ना आई लव यू तू कोई बाहर नहीं जा मैं कहा हां ये तो कमाल भाई कहंदे ਤੁਹਾਨੂੰ ਮਸਦੇ ਨਾਲ ਬੰਨ ਦਿੱਤਾ ਸੀ ਸੰਗਲੀ ਪਾਤੀ ਸੀ ਉਹ ਬੜਾ ਮਜ਼ਾ ਆਇਆ ਸੀ ਮੈਨੂੰ इन्हें ओ जे अंग्रेज नहीं आ जाती मेरे को खा लो इन्हें ओदा ओ हशर करना सी ओ दिल करे 3 महीना बाद अंग्रेज नहीं ते फटे ते शैवा लाइयां अपने आने नु शैवा लाइयां मैं मुबारक हो सबको समाये सुहाना या ठहर जाए तेन पता है नहीं किस गल का मैं तेन इशारा करांगा मैं खुश हूं मेरे आंसुओं पे ना जाना मैं तो दीवाना 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 मैं तो दीवाना 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 मुबारक हो सबको समाये सुहाना मैं खुश हूँ मेरे आंसुओं पे ना जाना मैं तो दीवाना 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 मैं तो दीवाना दीवाना दीवाना। अस्सलाम वालेकुम, कैसे आप साहब? साजी खुश नूं उत्ते चुकना सी, आंसुआं नूं थल्ले लेना सी। मैं खुश हूँ, ठीक है, मेरे आंसुओं पे ना जाना। हाँ ठीक है ना, मेरे आंसुओं पे ना जाना। मैं आंसू हूँ मेरे खुश पे ना जाना। ऐदा होना है ना साजी नहीं या फिर ऐदा मैं खुश हूँ मेरे आंसू ऐदा करके आहो उत्ते थल्ले तार चढ़ा लो। अमजद गोभी साहब बस कर दियो। टी टाइम में खुश आमदीद नादरीन। नादरीन बाली उम्र जेड़ी हुंदी है ना, बाली मतलब बाली उम्र बुझी हुई एक बुझाई उम्र एक बाली। नहीं 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 बाली बाली नहीं बाली। अच्छा बाली उम्र ही है बाली उम्र ओ जेड़ी गाना सुना बाली उम्र बाली बाली उम्र ने मेरा हाल वो किया जाने गवा दी मैंने दिल दे दिया ओ रब्बा पहली नजर ने मेरा हाल वो किया जाने छुड़ा ली मैंने दिल दे दिया। वाह ऐसी बाली उम्र देखो ना, बाली उम्र ਕਰਨ ਲਈ ਉਹਨੂੰ ਦੱਸਣਾ ਪੈਂਦਾ ਕਿ ਨਾਲੇ ਬਾਲੀ ਉਮਰ ਦੇ ਵਿੱਚ ਉਹ ਹੋਏ ਸੱਟ ਲੱਗ ਗਈ। ਕਿਹੜਾ 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 ਤੁਹਾਡੇ ਚੋਂ ਬੰਦਾ ਜਿਹਨੂੰ ਜ਼ਿੰਦਗੀ ਚ ਜਿਹੜਾ ਪਹਿਲਾ ਪਿਆਰ ਹੋਇਆ ਹਾਲ ਤੱਕ ਯਾਦ ਆ? ਪਹਿਲਾ ਪਿਆਰ ਜ਼ਿੰਦਗੀ ਚ ਮੈਨੂੰ ਯਾਦ ਜੀ ਮੈਨੂੰ ਯਾਦ ਆ ਤੈਨੂੰ ਯਾਦ ਆ? हाँ जी ਕਿਹਦੇ ਨਾਲ ਹੋਇਆ ਸੀ? ਇਹ ਰਿਸ਼ਤੇਦਾਰ या अहबाब ਅਹਿਬਾਬ। हाँ जी ਅਹਿਬਾਬ ਨਾਮ ਸੀ ਉਹਦਾ? नहीं नहीं अहबाब अजे रिश्तेदारां ਨੂੰ ਅਹਿਬਾਬ ਰੀ ਚਕੋਰੀ ਕਰੇ ਦੁਨੀਆ ਤੇ ਚੋਰੀ ਉਹਦੇ ਨਾਲ ਹੋਇਆ ਸੀ। ਅਹਿਬਾਬ ਰਿਆਜ਼ ਨਾਲ ਅਹਿਬਾਬ ਰਿਆਜ਼ ਨਾਲ ਉਹਦੇ ਨਾਲ ਉਹਨੂੰ ਦੱਸਿਆ ਸੀ ਤੂੰ? ਦੱਸਿਆ ਸੀ। ਕਿੰਨੇ ਦਿਨ ਪਹਿਲੇ ਦੀ ਗੱਲ ਆ? ਵਿਸ਼ ਉਹਨੇ ਵੀ ਕੀਤਾ ਸੀ ਮੰਮੀ। ਇਹ 2015 ਦੀ 15 10 25 ਤੇ 10 35 ਕਿੰਨੇ 15 10 25 9 साल हो गए। 9 साल तकरीबन। हाँ जी 9 साल पहले तेरी उम्र कितनी सी? 20 साल? नहीं 20 अच्छा मैं कहता 20 ओके ਤੇ ਉਹ ਇੰਨਾ ਫਰਕ ਨਹੀਂ ਹੈਗਾ। ਤੇ ਉਹ ਤੂੰ ਉਹਨੂੰ ਦੱਸਿਆ ਸੀ ਕਿ ਵੀ ਆਈ ਲਵ ਯੂ ਕਿਹਾ ਸੀ? ਯਾਰ ਚਲੋ ਮਰੇ ਓਏ ਕੀ ਆਉਂਦਾ ਨੇ ਬੁਰਾ ਆਇਆ ਯਾਦ ਆਇਆ ਜਜ਼ਬਾਤ ਆ ਯਾਰ। ਸਾਨੂੰ ਪਤਾ ਕਿੱਦਾਂ ਯਾਦ ਆਇਆ? ਤੁਸੀਂ ਪੁੱਛੋ ਵੀ ਆਈ ਲਵ ਤੇ ਉਹਨੂੰ ਲਵ ਯੂ ਕਿਹਾ ਸੀ? ਸਾਲ ਪਹਿਲੇ ਦੀ ਗੱਲ। ਅੱਛਾ ਤੇ ਹੁਣ ਤੇ ਉਹ ਵਿਆਹੀ ਗਈ ਹੋਣੀ ਯਕੀਨਨ, ਬੱਚੇ ਵੀ ਹੋਣੇ ਉਹਦੇ? ਇੰਤਕਾਲ ਹੋ ਗਿਆ। ਉਹਦਾ ਇੰਤਕਾਲ ਹੋ ਗਿਆ? ਉਧਰੋਂ ਇਹਨੇ ਆਈ ਲਵ ਯੂ ਕਿਹਾ, ਉਹ ਪੈਰਾਂ ਤੇ ਹੀ ਮਰ ਗਈ ਸੀ। ਨਹੀਂ ਕਿਤੇ 75 ਸਾਲ ਦੀ ਨੂੰ ਕਹਿ ਨਹੀਂ ਇਹ ਤੂੰ ਕਹਿਣਾ ਸੀ ਨਾ ਇਕੱਠੇ ਜੀਵਾਂਗੇ। ਜਦੋਂ ਤੈਨੂੰ ਉਹਦੇ ਨਾਲ ਪਿਆਰ ਹੋਇਆ ਉਦੋਂ ਉਹਦੇ ਕਿੰਨੇ ਬੱਚੇ ਸੀ? 17 ਨਹੀਂ ਗੱਲ ਕੀਤੀ ਯਾਰ 2017 ਕੋਈ ਨਹੀਂ ਇੱਕ ਬੱਚਾ ਸੀ ਤੇ 8ਵਾਂ 9ਵਾਂ ਮਹੀਨਾ ਜਾਂਦੇ ਆ।
ਭਾਈ ਇਹ ਗੱਲ ਕੱਟਣੀ ਨਹੀਂ, ਉਹਦੀ ਵਜ੍ਹਾ ਹੈ ਕਿ ਤੁਹਾਨੂੰ ਇਹਦਾ ਪਤਾ, ਤੁਸੀਂ ਜਾਣੋ ਤੇ ਇਹ ਜਾਣੇ। ਮੈਨੂੰ ਮੈਂ ਪਹਿਲੇ ਲਿਖਿਆ ਕਿ ਭਾਈ ਇਸ ਪ੍ਰੋਗਰਾਮ 'ਚ ਜਿਹੜਾ ਬੰਦਾ ਗੱਲ ਕਰੇਗਾ ਆਪਣਾ ਆਪ। ਮੈਂ ਇੱਕ ਬੇਟਾ ਸੀ ਉਹਦਾ 2 ਸਾਲ ਦਾ ਤੇ 8-9 ਮਹੀਨੇ ਹੋ ਗਏ ਸੀ ਉਹਨੂੰ ਬੇਟੇ ਨੂੰ। ਅੱਛਾ 2 ਸਾਲ ਦਾ ਸੀ ਇੱਕ ਬੇਟਾ ਦਾ 2 ਸਾਲ ਦੀ ਤੇ 8-9 ਮਹੀਨੇ ਹੋ ਗਏ ਸੀ ਉਸ ਬੇਟੇ ਨੂੰ। ਯਾਨੀ ਕਿ ਚਲੋ ਠੀਕ ਆ, ਓਕੇ ਹੋ ਗਿਆ। ਅੱਛਾ ਤੇ ਉਹਦੇ ਬੰਦੇ ਦੇ ਸਾਹਮਣੇ ਉਹਨੂੰ ਕਿਹਾ ਆਈ ਲਵ ਯੂ ਜਾਂ ਲੈਦਾ? ਸਾਹਮਣੇ ਨਹੀਂ ਕਹਿੰਦਾ, ਸਾਹਮਣੇ ਦਾ। ਅੱਛਾ ਉਹਨੇ ਵੀ ਤੈਨੂੰ ਕਿਹਾ ਆਈ ਲਵ ਯੂ ਟੂ? ਮੈਨੂੰ ਯਾਦ ਸਾਜੇ ਨੂੰ ਹਟਾਓ, ਇਹਨੂੰ ਉੱਧਰ ਭਾਓ। ਇਹਦੀ ਉਹਨੇ ਕਿਹਾ ਸੀ ਕਿਆ ਸੀ? ਮੈਨੂੰ ਕਸਮ ਫਰੀਦ ਨੂੰ ਨਾ ਮਨਾ ਲਈ ਜੀ। ਪ੍ਰੈਸ਼ਰ ਨਹੀਂ ਮੈਨੂੰ ਭੁੱਲਣ ਦੇ ਕਸਮ। ਕੀ ਪ੍ਰੈਸ਼ਰ? ਹਾਂਜੀ ਪ੍ਰੈਸ਼ਰ ਮੈਨੂੰ ਤੇਰੇ ਨਹੀਂ ਭੁੱਲਣ ਦੇ। ਪ੍ਰੈਸ਼ਰ ਨਹੀਂ ਮੈਨੂੰ ਭੁੱਲਣ ਦੇ ਭਾਈ। ਇਹਨੂੰ ਮਾਫ ਆ ਸਭ ਕੁਝ। ਇਹ ਲਾਡਲਾ ਉਹਨਾਂ ਦਾ ਭਾਈ, ਇਹ ਜਾਣੋ ਜਾਣਾ। ਮੈਂ ਨਹੀਂ ਦਿਲ ਚ ਸਰਾਖ ਸੀ ਉਹਦੇ। ਓਏ ਬੜਾ ਮੈਂ ਕੋਸ਼ਿਸ਼ ਕੀਤੀ ਇਲਾਜ ਕਰਾਉਣ ਦੀ, ਪਰ ਉਹ ਕੱਲਾ ਦਿਲ ਚ ਸੀ, ਤੇਰੀ ਦਿਮਾਗ ਵਿੱਚ ਹੀ ਸੀ ਤਦੀ ਤੇ ਇਹਨੂੰ ਕਿਹਾ ਨਹੀਂ ਯਾਰ ਸੱਚ ਮੁੱਚੀ ਫੋਟੋ। ਹਾਂਜੀ ਅੱਲਾਹ ਪਾਕ ਯਾਰ ਉਹਨਾਂ ਦਾ ਤਰੀਕਾ ਬੜਾ ਲਾਈਕ ਕਰਦਾ ਸੀ ਉਹਨੂੰ, ਮੈਂ ਯਕੀਨ ਕਰੋ। ਨਹੀਂ ਤੇ ਉਹਦਾ ਖਾਵੰਦ ਉਹ ਕੀ ਕੰਮ ਕਰਦਾ ਸੀ? ਖਾਵੰਦ ਹੁਣ ਉਹਦੇ ਨਾਲ ਪਿਆਰ ਕਰਨ ਲੱਗ ਪਏ। ਇਹ ਹੁਣ ਉਹਦਾ ਮਗਰ ਖਾਵੰਦ ਕੀ ਕਰਦਾ ਸੀ? ਖਾਵੰਦ ਉਹਨਾਂ ਦੀ ਸੀ ਵਰਕਸ਼ਾਪ, ਫੁੱਟਬਾਲ ਨਹੀਂ, ਸਿਆਲਕੋਟ ਆ, ਫੁੱਟਬਾਲ ਬਣਾਉਂਦੇ, ਸਪੋਰਟ ਸਪੋਰਟ। ਹਾਂਜੀ ਅੱਛਾ ਇਹ ਉਹਨਾਂ ਦੀ ਵਰਕਸ਼ਾਪ ਸੀ। ਹਾਂਜੀ ਅੱਛਾ ਤੇ ਉਹ ਇੱਥੇ ਫੈਸਲਾਬਾਦ ਸੀ ਹਮਸਾਇਆ ਸੀ ਵਰਕਸ਼ਾਪ? ਨਹੀਂ ਸਿਆਲਕੋਟ। ਉਹ ਵੀ ਸਿਆਲਕੋਟ ਰਹਿੰਦੀ ਸੀ? ਹਾਂਜੀ। ਤੇ ਅੱਛਾ ਤੇ ਦੂਸਰਾ ਇਹ ਹੈ ਕਿ ਜਦੋਂ ਤੈਨੂੰ ਉਹਦੇ ਨਾਲ ਪਿਆਰ ਹੋਇਆ ਉਹਦੇ ਖਾਵੰਦ ਨੂੰ ਤਾਂ ਨਹੀਂ ਪਤਾ ਲੱਗਾ? ਨਹੀਂ ਉਹਨੂੰ ਨਹੀਂ ਪਤਾ। ਉਹਨੂੰ ਤੇ ਸ਼ੋਅ ਵੇਖ ਕੇ ਪਤਾ ਲੱਗਣਾ। ਸ਼ੱਕ ਪੈ ਗਈ ਸੀ ਉਹਨੂੰ, ਥੋੜੀ ਪਤਾ ਨਹੀਂ ਚੱਲਿਆ। ਲੈ ਉਹਨੂੰ ਯਕੀਨ ਹੋ ਗਿਆ ਹੁਣ ਸਮਝ। ਨਹੀਂ ਹੁਣ ਉਹਦਾ ਇੰਤਕਾਲ ਹੋ ਗਿਆ, ਹੁਣ ਕਾਹਦਾ ਰੋਲਾ? ਲੈ ਤੇ ਉਹ ਇੰਤਕਾਲ ਹੋ ਗਿਆ, ਤੂੰ ਤੇ ਬਗੈਰਤ ਕਨਫਰਮ ਹੋ ਗਿਆ ਨਾ। ਦੇਖ ਬਗੈਰਤ ਕਾਹਦਾ ਪਿਆਰ ਹੁੰਦਾ ਨਹੀਂ ਬੰਦੇ ਨੂੰ, ਦੱਸ ਜਿਸਮਾਨਾ ਫਰੀਦ ਹੋਏ। ਉਹ ਜਿਸਮਾਂ ਤੇ ਇੱਕ ਦੋ ਜਿਸਮ ਇੱਕ ਜਾਨ ਯਾਰ। ਕਹਿਣਾ ਚਾਹ ਰਿਹਾ ਬੰਦੇ ਨੂੰ ਰੂਹਾਂ ਨਾਲ ਲਾਈਕ ਹਾਂ ਭਾਈ ਨਾਜ਼ਰੀਨ ਸਾਹਿਬ ਮੇਰੀ ਗੱਲ ਸੁਣ ਲਓ, ਇਹ ਤੁਸੀਂ ਨਾ ਇਹਦਾ ਸਿੱਧਾ ਪੱਧਰ ਆਪ ਹੀ ਕਰਨਾ। ਤੁਸੀਂ ਇਹਨੂੰ ਨਹੀਂ, ਮੈਂ ਇਹਦੀ ਗਾਰੰਟੀ ਤੇ ਨਾ ਇਦਾਂ ਦਾ ਵਲਗਰ ਜਾਂ ਗੰਦਾ ਨਹੀਂ ਗਾ, ਜੈਨੂਇਨ ਉਹਨੂੰ ਤੁਸੀਂ ਆਪੇ ਹੀ ਇਹਦਾ ਟੋਟਲ ਲਾਉਣਾ, ਆਪੇ ਸਿੱਧਾ ਕਰਕੇ ਸਾਫ਼ ਕਰੀ ਜਾਣਾ। ਝਾੜਨੀਆਂ ਕੱਪੜੇ ਫੜ ਲਓ ਅੱਜ। ਅੱਛਾ ਤੇ ਉਹਨੇ ਜਦੋਂ ਤੈਨੂੰ ਕਿਹਾ ਉਦੋਂ ਵੀ ਤੇਰੇ ਜੀ ਇੱਥੇ ਆ ਕੇ ਵੇਖੋ ਸ਼ਾਇਦ ਤੁਹਾਡੇ ਨਾਲ ਨਹੀਂ ਖਰੀਦ। ਓ ਯਾਰ ਸਾਡੀ ਇੱਕ ਪ੍ਰੋਗਰਾਮ ਤੇ ਤੁਸੀਂ ਬੁੱਢੀ ਬਣੇ ਸੀ, ਲੇਡੀਜ਼ ਬਣੇ ਸੀ, ਉਹਦੇ ਜਿਹਦਾ ਹਾਲ ਦੇਖਿਆ। ਆਹੋ ਉਸਤਾਦ ਜੀ ਨੂੰ ਕਹੇ ਆਓ ਤੇ ਸਹੀ ਸੀ। ਅੱਛਾ ਨਹੀਂ ਯਾਰ ਮੈਨੂੰ ਇਹ ਨਹੀਂ ਸਮਝ ਆ ਰਹੀ। ਅੱਛਾ ਪਿਆਰ ਹੋ ਗਿਆ ਤੇ ਲੇਕਿਨ ਉਮਰ ਦੀ ਤੇਰੀ 20 ਸਾਲ ਹੋ ਗਏ। ਮੇਰੀ ਤੇ ਉਹਦੀ ਏਜ ਦਾ ਫਰਕ ਸੀਗਾ ਤਕਰੀਬਨ 12-13 ਨਹੀਂ 12 ਨਹੀਂ, ਉਹਦੀ 29 ਸੀ, ਮੇਰੀ 20 9 ਸਾਲ 13 ਸਾਲ ਦਾ ਫਰਕ। 9 ਸਾਲ ਦਾ। ਉਹਦਾ ਇੱਕ ਬੇਟਾ ਸੀ ਕਿ ਦੋ? ਇੱਕ ਬੇਟਾ ਸੀ ਤੇ ਇੱਕ ਹਾਲੇ ਬੇਟਾ ਸੀ। ਹਾਂਜੀ ਆਓ ਕੀ ਅੱਜ ਉਹ ਤੂੰ ਨਾ ਕਹਿ ਯਾਰ। ਨਹੀਂ ਤੂੰ ਜ਼ਰਾ, ਮੈਂ ਸਮਝ ਗਿਆ। ਉਹ ਵੀ ਸਮਝ ਗਏ ਸਾਰੇ ਅਸੀਂ। ਕੀ ਮੈਂ ਇੱਕ ਉਹਦਾ ਬੇਟਾ ਸੀ ਤੇ ਇੱਕ ਉਹਦਾ ਨਾ ਬੇਟਾ ਸੀ। 8 ਮਹੀਨੇ ਆ। ਅੱਛਾ ਤੇਰੀ ਪਹਿਲੀ ਮੁਲਾਕਾਤ ਕਿੱਥੇ ਹੋਈ? ਜੇਲ੍ਹ ਚ। ਨਹੀਂ ਯਾਰ ਸ਼ਾਇਦ ਜੇਲ੍ਹ ਚ ਕਾਤੋਂ। ਸ਼ਾਦੀ ਦੇ ਵੀ, ਸ਼ਾਦੀ ਤੇ ਇਦਾਂ ਦਾ ਤੈਨੂੰ ਪਤਾ ਹੁੰਦਾ ਵਾ। ਅੱਛਾ ਸ਼ਾਦੀ ਤੇ ਉਹ ਆਪਣੇ ਬੱਚਿਆਂ ਦੇ ਨਾਲ ਆਈ ਸੀ ਖਾਵਨ ਦੇ? ਹਾਂਜੀ ਆਪਣੇ। ਤੇ ਤੂੰ ਕੱਲਾ? ਮੈਂ ਕੱਲਾ, ਮੈਂ ਆਪਣੀ ਫੈਮਿਲੀ। ਤੂੰ ਆਪਣੀ ਫੈਮਿਲੀ? ਹਾਂਜੀ। ਤੇ ਉੱਥੇ ਅੱਖ ਮਟਕਾ ਟੈਪ ਨਜ਼ਰ ਮੈਂ ਦੱਸਣ ਤੇ ਦਿਆਂ ਆ। ਤੈਨੂੰ ਸ਼ੌਕ ਸੀ ਬਹੁਤਾ ਜਰਾ ਸਮਾਰਟ ਹੋ ਕੇ ਸ਼ੇਪ ਸ਼ੂਪ ਕਰਾਉਣ ਦਾ? ਭਾਜੀ ਇਹਨੂੰ ਇਹ ਨਹੀਂ ਪਤਾ ਯਾਰ ਉਧਰ ਜਾ ਵੇਖ ਕੇ ਬੰਦਾ ਕੋਲ। ਅੱਛਾ ਉਸ ਤੋਂ ਬਾਅਦ ਯਾਨੀ ਅੱਖਾਂ ਚਾਰ ਓਏ ਹੋਏ ਹੋਏ 4 ਆਈਜ਼ ਹੋ ਗਈਆਂ। 4 ਆਈਜ਼ ਹੋ ਗਈਆਂ। ਉਸ ਤੋਂ ਬਾਅਦ ਪਹਿਲੀ ਵਾਰੀ ਕੋਈ ਗੱਲ ਜਿਹੜੀ ਡਾਇਰੈਕਟ ਹੋਈ ਉਹ ਕਦੋਂ ਹੋਈ? ਜਦੋਂ ਏਦਾਂ ਆਮਣੇ ਸਾਹਮਣੇ ਇਜ਼ਹਾਰ? ਨਾ ਯਾਰ ਦੇ ਫਰੀਦ ਕੋਈ ਫਰੀਦ ਕੱਢ ਕੇ ਮੈਨੂੰ ਡਰ ਉਹ ਨਾ ਛੱਤ ਦੇ ਉੱਪਰ ਬਸਦੀ ਕੇ ਨਹੀਂ ਘਰ ਦੀ ਛੱਤ। ਘਰ ਦੀ ਛੱਤ? ਵੈਸੇ ਪੰਪ ਦੀ ਛੱਤ। ਅੱਛਾ ਘਰ ਦੀ ਛੱਤ ਤੇ ਤੂੰ
मैं कर रहा सी बात। जरा सितारों की आंख लग जाए तो चांद को छत पे बुला लूंगा इशारा करके। इस तरह का शेर राहत तंदूरी साहब है। वही सीन होया कसम। ते तू उसे ब्याह ते तू छत ते? उसे ब्याह ते छत ते। ओके फिर मैं छत ते अपने काल ते लगा सी, मेरे नाल 2 कजन सीगे, वो छत ते आई। पता की नहीं यार मैं बच्चे वाला यार भरावा तू बगैर ਉਹਦਾ ਪਤਾ ਨਹੀਂ ਕੀ ਦੇ ਵੱਡਾ ਭਰਾਵਾ ਸਿਰਫ ਜਜ਼ਬਾਤ ਆ ਉਹਦੇ ਕੋਈ ਯਾਰ ਤੂੰ ਉਹਦੇ ਜਜ਼ਬਾਤ ਨੂੰ ਸਮਝ, ਤੂੰ ਜਜ਼ਬਾਤ ਠੀਕ ਰਿਸਪੌਂਸ ਦੇ ਅੱਗੋਂ ਨੂੰ ਕਾਹਦੇ ਤੋਂ ਰਿਸਪੌਂਸ ਰਿਸਪੌਂਸ ਇਹਦਾ ਕੀ ਪਤਾ ਉਹ ਨਾ ਯਾਰ ਭਾਰ ਉੱਥੇ ਮੈਂ ਦੇਖਿਆ ਸੀ ਛੱਤ। ਨਹੀਂ ਛੱਤ ਤੇ ਜਦੋਂ ਆਈ ਉਹ ਕੱਲੀ ਮੁੰਡਾ ਵੀ ਨਾਲ ਸੀ? ਨਾਲ ਮੁੰਡਾ ਸੀ, ਉਹ 2 ਸਾਲ ਵਾਲਾ। 2 ਸਾਲ ਵਾਲਾ ਉਹ ਦੂਜਾ ਵੀ ਨਾਲ ਹੀ ਸੀ, ਉਹ ਤਾਂ ਨਜ਼ਰ ਨਹੀਂ ਆਉਂਦਾ। ਨਹੀਂ ਉਹ ਨਹੀਂ ਨਾਲ ਪਤਾ ਨਹੀਂ ਤੈਨੂੰ ਸਿਰਫ ਉਹਦੇ ਆਸਾਰ ਨਜ਼ਰ ਆ ਰਹੇ ਹੋਣੇ। ਹਾਂਜੀ ਉਹ ਬਾਕੀ ਮੈਨੂੰ ਨਜ਼ਰ ਨਹੀਂ ਆਇਆ। ਹੈ ਉੱਥੇ ਹੀ ਸੀ, ਇਹ ਤਾਂ ਮੈਂ ਕਹਿੰਦਾ ਕਨਫਰਮ। ਪਤਾ ਨਹੀਂ ਬਾਬੇ ਦੱਸਣ ਦੇ ਤੈਨੂੰ ਪਾਗਲਾ ਤੈਨੂੰ ਬਜ਼ੁਰਗ ਦੱਸ ਰਹੇ। ਬੁੱਕਲ ਚ ਲਵੇਟਿਆ ਹੋਣਾ ਉਹਨੇ ਬੁੱਕਲ ਦੇ ਵਿੱਚ ਹੋਰ ਸੀ ਇੱਕ। ਅੱਛਾ ਖੈਰ ਚਲੋ। ਅੱਛਾ ਤੇ ਉਸ ਤੋਂ ਬਾਅਦ ਮਤਲਬ ਪਹਿਲੀ ਗੱਲ ਕੀ ਹੋਈ ਉਹਦੇ ਨਾਲ? ਪਹਿਲੀ ਗੱਲ ਉਹ ਕਹਿੰਦੀ ਉੱਪਰ ਕੀ ਕਰ ਰਹੀ ਹੈ। ਸਭ ਤੋਂ ਪਹਿਲੀ ਗੱਲ ਮੈਨੂੰ ਓਏ ਇਹਦੇ ਉੱਪਰ ਕੀ ਕਰ ਰਿਹਾ? ਕਿ ਛੱਤ ਤੇ? ਇਹਨੇ ਦਵਾ ਸਿਗਰਟ ਬੁਝਾ ਦਿੱਤੀ। ਨਹੀਂ ਅੱਛਾ ਤੇ ਤੂੰ ਜਿਹਦੇ ਨਾਲ ਗੱਲ ਕਰ ਰਿਹਾ ਸੀ ਉਹ ਕੌਣ ਸੀ? ਉਹ ਮੈਂ ਆਪਣੇ ਕਜ਼ਨ ਨਾਲ ਇੱਥੇ। ਅੱਛਾ ਹੋਰ ਸੀ। ਚਲੋ ਇੱਥੇ ਅੱਛਾ ਉਹਨੇ ਕਿਹਾ ਉੱਪਰ ਕੀ ਕਰ ਰਿਹਾ ਫਿਰ? ਹਾਂਜੀ ਮੈਂ ਕਿਹਾ ਉੱਪਰ ਕਾਲ ਕਰਨ ਆਇਆ ਸੀ। ਮੈਂ ਕਿਹਾ ਮੌਸਮ ਬੜਾ ਅੱਛਾ ਆਇਆ। ਕਹਿੰਦੀ ਹਾਂਜੀ। ਤੇ ਕਹਿੰਦੀ ਕਿੰਨੀ ਸਕੂਲ ਛੱਡਤਾ ਤੂੰ? ਮੈਂ ਕਿਹਾ ਤੇ ਉਸ ਤੋਂ ਬਾਅਦ ਫਿਰ ਅੱਖ ਮਟਕਾ ਜੀ ਮੈਂ ਨਹੀਂ ਭਾਈ ਮੇਰੀ ਗੱਲ ਸੁਣ ਅੱਲਾ ਦੀ ਕਸਮ ਓਏ ਜੀ ਫੀਲਿੰਗ ਹੋ ਰਹੀ ਉਸਤਾਦ ਜੀ ਆ ਕਿਹੜੀ ਗੱਲ ਹੋਈ ਉਧਰ ਆ ਯਾਰ ਗੱਲ ਓ ਯਾਰ ਨਹੀਂ ਮੈਂ ਨਹੀਂ ਭਾਈ ਮੈਂ ਨਹੀਂ ਗੱਲ ਹੈ ਜਾਣਾ ਹੀ ਵਾਕਿਆ ਸਾਰਾ ਓ ਯਾਰ ਇਦਾਂ ਥੋੜੀ ਹੁੰਦਾ ਵਾ ਗੱਲ ਸ਼ੋਅ ਦੇ ਵਿੱਚ ਕਰਨ ਦੇ ਕੀ ਗੱਲ ਆ? ਪਾਗਲ ਹੈ ਤੂੰ। ਉਸਤਾਦ ਜੀ ਤੁਸੀਂ ਧਿਆਨ ਪਾਉਂਦੇ ਹੋਣੇ ਭਾਈ। ਨਾ ਚੱਲ ਮੈਂ ਤੇਰੀ ਸੱਜੀ ਖੱਬੀ ਬਰਾਬਰ ਕਰ ਦੇਣਾ ਕਹਿ ਦੇ। ਉਸਤਾਦ ਜੀ ਮੈਂ ਨਹੀਂ ਕਰਨਾ ਸ਼ੋਅ ਆ ਕਿਹੜੀ ਗੱਲ ਹੋਈ ਤੂੰ? ਅੱਛਾ ਇਹ ਉਹ ਫੜਿਆ ਜਾਏ ਨਾ ਜਾਏ ਇਹਨੇ ਫੜੇ ਜਾਣਾ। ਸਹੀ ਗੱਲ ਨਹੀਂ ਇਹਨੇ ਆਪ ਫੜੇ ਜਾਣਾ। ਫੈਸਲ ਸਾਹਿਬ ਕੀ ਅੱਡਾ ਨਾ ਰਿਐਕਟ। ਅੱਛਾ ਠਹਿਰ ਜਾ ਯਾਰ ਇੱਕ ਮਿੰਟ ਹੁਣ ਫਰੀਦ ਸਾਹਿਬ ਇੱਕ ਮਿੰਟ। ਅੱਛਾ ਉਸ ਤੋਂ ਬਾਅਦ ਉਹ 2 ਜਿਹੜੇ ਕਜ਼ਨ ਸੀ ਉਹ ਉੱਥੇ ਸੀ? ਹਾਂਜੀ ਉਹ ਉੱਥੇ ਸੀ। ਫਿਰ ਮੈਂ ਉਹਨਾਂ ਨੂੰ ਤੂੰ ਦੱਸਿਆ ਸੀ ਕਿ ਵੀ ਮੇਰਾ ਦਿਲ ਇੱਧਰ? ਹੱਲੇ ਤੇ ਸ਼ੁਰੂ ਹੋ ਰਿਹਾ ਸੀ ਕੰਮ। ਹੱਲੇ ਤੇ ਪਹਿਲੀ ਮੁਲਾਕਾਤ ਮੈਂ ਦੇਖਿਆ, ਮੈਂ ਯਕੀਨ ਕਰੋ ਉਸਤਾਦ ਜੀ ਨੀਂਦ ਨਹੀਂ ਆਈ ਸਾਰੀ ਰਾਤ। ਪਹਿਲੇ ਨਹੀਂ ਸੀ ਦੇਖਿਆ? ਪਹਿਲੇ ਨਹੀਂ ਸੀ ਦੇਖਿਆ। ਰਿਸ਼ਤੇਦਾਰ ਪਹਿਲੇ ਇੰਨਾ ਖੁੱਬ ਕੇ ਨਹੀਂ ਦੇਖਿਆ ਹੁੰਦਾ ਨਾ। ਅੱਛਾ ਤੂੰ ਹੁਣ ਤੂੰ ਵੀ 29-30 ਸਾਲ ਦਾ ਤੂੰ ਐਡਾ ਕਾ, ਤੇ ਜਦੋਂ 20 ਸਾਲ ਦਾ ਉਦੋਂ ਤੂੰ ਖੁੱਬ ਜਾਂਦਾ ਹੋਏਗਾ। ਕੋਈ ਗੱਲ ਆਹੋ ਵੀ ਉਦੋਂ ਮਤਲਬ ਪਤਾ ਹੀ ਨਹੀਂ ਹੈਗਾ ਇੰਨਾ। ਅੱਛਾ ਤੇ ਉਸ ਤੋਂ ਬਾਅਦ ਫਿਰ ਉਹਦੇ ਬੱਚੇ ਨੇ ਮਾਮੂ ਟੈਪ ਤੇ ਨਹੀਂ ਗਿਆ? ਕੁਛ ਵੀ ਨਹੀਂ, ਉਹ ਲਾਗੇ ਹੀ ਖੜਾ ਸੀ 2 ਸਾਲ ਵਾਲਾ। ਉਹਨੇ ਉਂਗਲੀ ਫੜੀ ਸੀ ਹੱਥ ਤੇ ਪਰਾਂ ਮੇਰੇ 2 ਜਿਹੜੇ ਕਜ਼ਨ ਸੀ ਉਹਨਾਂ ਨੂੰ ਵੀ ਖਿੱਚੋ। ਮੈਂ ਇੱਕ ਨੂੰ ਮੈਂ ਕਿਹਾ ਉਹ ਥੱਲੇ ਲਾ ਲਿਆ। ਹਾਂ ਉਹ ਇੱਕ ਸੀ ਜਰਾ ਉਹ ਹੋਲਾ ਜਿਹਾ, ਉਹਦਾ ਦਿਮਾਗ ਵੀ 6-7 ਸਾਲ ਦਾ। ਉਹ ਖਲੋਤਾ ਰਿਹਾ, ਉਹ ਖੇਲਦਾ ਰਿਹਾ। ਉਹ ਇੱਕ ਅੱਛਾ ਕਿੰਨੀ ਦੇਰ ਉੱਥੇ ਮੁਲਾਕਾਤ ਹੋਈ? ਉੱਥੇ 5 ਮਿੰਟ ਖਲੋਤੇ ਰਹੇ। ਸ਼੍ਰੀ ਫਰੀਦ ਕੋਈ ਤਾਂ ਲੱਗਾ 5 ਮਿੰਟ ਉਸਤਾਦ ਜੀ। ਇੱਕ ਮਿੰਟ ਕਿਹੜਾ ਤੈਨੂੰ? ਬਾਜੀ ਸਾਰੀ ਰਾਤ ਨਹੀਂ ਮੈਂ ਸੁੱਤਾ। ਮੈਂ ਬਾਅਦ ਚ ਸੋਚਦਾ ਰਿਹਾ। ਨਹੀਂ ਕੋਈ ਗੱਲ ਬਸ ਇਹੀ ਗੱਲਬਾਤ ਏਦਾਂ ਨਹੀਂ ਹੋਈ? ਹਾਂਜੀ ਇਹੀ ਗੱਲਬਾਤ। ਬਾਅਦ ਚੋਂ ਮੈਂ ਨੰਬਰ ਦਾ ਗਿਆ, ਨੰਬਰ ਮੈਂ ਲਿਆ। ਨੰਬਰ ਨਹੀਂ ਹੁੰਦਾ, ਨੰਬਰ ਫੋਨ ਨੰਬਰ ਹੈ। ਅੱਛਾ ਫਿਰ ਮੇਰੇ ਕੋਲ ਨਹੀਂ ਹੈ ਮੋਬਾਈਲ। ਤੂੰ ਨੰਬਰ ਲੈ ਲਿਆ? ਹਾਂਜੀ ਨੰਬਰ ਲੈ ਲਿਆ, ਮੇਰੇ ਕੋਲ ਤੇ ਨਹੀਂ। ਤੇਰੇ ਕੋਲ ਮੈਂ ਨਹੀਂ ਸੀ? ਮੇਰੇ ਕੋਲ ਨਹੀਂ ਹੈ। ਸਾਜੀ ਇਹਨੇ ਪਾਗਲਾ ਤੂੰ ਮੋਬਾਈਲ ਲੈਣਾ ਸੀ, ਓਏ ਹੋਏ ਨੰਬਰ ਨਹੀਂ ਸੀ ਲੈਣਾ। ਅੱਗੇ ਇਹਨੇ ਕਿਹਾ ਮੈਂ ਫੋਨ ਤੇ ਗੱਲ ਕਰ ਰਿਹਾ ਸੀ। ਉਹ ਕਿੱਦਾਂ ਸੀ? ਉੱਥੇ ਘਰ ਦੇ ਆਪਣੇ ਪਾਪਾ ਦੇ ਨੰਬਰ ਤੋਂ ਲੱਗਾ। ਅੱਛਾ ਇਹਦੀ ਪਰਸਨਲ ਨਹੀਂ ਸੀ ਨਾ ਹੈਗਾ? ਪਰਸਨਲ। ਅੱਛਾ ਫਿਰ ਨੰਬਰ ਲੈ ਲਿਆ ਤੇ ਫੋਨ ਨਹੀਂ? ਫਿਰ ਨੰਬਰ ਲੈ ਲਿਆ ਸਾਜੀ। ਫਿਰ ਉੱਥੇ ਜਿਹੜੀ ਗੁਫ਼ਤਗੂ ਹੋਈ ਮੁਲਾਕਾਤ, ਮੈਂ ਫਿਰ ਕੱਪੜੇ ਲੱਭ ਕੇ ਫਿਰ ਤਿਆਰ ਹੁੰਦਾ ਸੀ। ਹਾਏ ਹਾਏ ਨਹੀਂ ਉਹ ਤੇ ਥੋੜੀ ਜੀ ਗੱਲ ਹੈ ਨਾ ਵੀ ਉਹਨੇ ਕਿਹਾ ਮੌਸਮ ਅੱਛਾ, ਤੇ ਉਸ ਤੋਂ ਬਾਅਦ ਕੋਈ ਹੋਰ ਕੱਲੇ ਖੜੇ ਸੀ ਤੁਸੀਂ? ਹਾਂਜੀ ਉਸ ਤੋਂ ਬਾਅਦ ਮੈਂ ਕਿਹਾ ਤੁਸੀਂ ਬੜੇ ਅੱਛੇ ਲੱਗਦੇ ਹੋ। ਉਹਨਾਂ ਨੇ ਕਿਹਾ ਤੁਸੀਂ ਵੀ ਮਾਸ਼ਾਅੱਲਾ ਅੱਛੇ ਹੋ। ਹਾਂਜੀ ਫਿਰ ਉਸ ਤੋਂ ਬਾਅਦ ਆਸਤਾ ਫਿਰ
ਓਏ ਬਗੈਰ ਨਹੀਂ ਨਾ ਕਰ ਫਰੀਦ ਯਾਰ ਰਹਿ ਕੀ ਬਗੈਰ ਯਾਰ ਫਰੀਦ ਨਾ ਕਰ ਯਾਰ ਐਸਤਾ ਕਰ ਰਿਹਾ ਸੀ ਠਹਿਰ ਜੇ ਉਹਦੇ ਧੁੱਕ ਧਾਰੀਆਂ ਨਿਕਲ ਗਈਆਂ ਨਾ ਤੂੰ ਘਤਾਰੀਆਂ ਯਾਰ ਦੇਖ ਉਹ ਯਾਰ ਬਸ ਕਰੋ ਯਾਰ ਮੈਨੂੰ ਨਹੀਂ ਪਤਾ ਲੱਗਣ ਦੇ ਉਹ ਕੀ ਹਰਕਤਾਂ ਕਰਨ ਤੇਰਾ ਦੇ ਛੋਟਾ ਭਰਾ ਵਾ ਯਾਰ ਯਾਰ ਛੋਟਾ ਭਰਾ ਮੇਰੀ ਉਹ ਮੁਹੱਬਤ ਨਾਲ ਤੇਰਾ ਲਾਉਂਦਾ ਕਿ ਤੂੰ ਉਹਨੂੰ ਕਵੇਂ ਕਿ ਯਾਰ ਤੇ ਕਦੀ ਇਹ ਫੀਲਿੰਗ ਆਈ ਨਹੀਂ ਨਾ ਤੈਨੂੰ ਉਹ ਯਾਰ ਮਿੰਟ ਬਾਅਦ ਜ਼ੈਦ ਸੁਲਤਾਨ ਵਾਲੀ ਜੱਫੀ ਪਾਉਣ ਆਉਂਦਾ ਯਾਰ ਉਹ ਵਕਤ ਗਿਆ ਯਾਰ ਉਹਨੂੰ ਤੇਰੇ ਨਾਲ ਪਿਆਰ ਮੁਹੱਬਤ ਠੀਕ ਹੈ ਪਿਆਰ ਯਾਰ ਉਸ ਫੀਲਿੰਗ ਯਾਰ ਇਸ ਤੋਂ ਬਾਅਦ ਤੇ ਮੈਂ ਸੁਣਾਉਣਾ ਕਿੱਸਾ ਯਾਰ ਮੇਰੀ ਗੱਲ ਸੁਣ ਮੈਨੂੰ ਪੂਰਾ ਵਾਕਿਆ ਤੇ ਉਸ ਤੋਂ ਬਾਅਦ 3 ਦਿਨ ਅਗਲੇ ਦਿਨ ਬਰਾਤ ਵੀ ਹੋਏਗੀ ਫਿਰ ਵਲੀਮਾ ਵੀ ਹੋਏਗਾ ਉਹ ਮਹਿੰਦੀ ਦਾ ਦਿਨ ਸੀ ਉਹ ਜਿੱਦਣ ਮੈਂ ਛੱਤ ਤੇ ਚੜਿਆ ਅੱਛਾ ਉਹ ਮਹਿੰਦੀ ਸੀ ਹਾਂਜੀ ਮਹਿੰਦੀ ਵਾਲੇ ਦਿਨ ਉਹ ਮੈਂ ਉੱਪਰ ਚੜਿਆ ਫਿਰ ਉਹਦਾ ਮੁੰਡਾ ਨਹੀਂ ਸੀ ਉਹਨੂੰ ਤੂੰ ਕੋਈ ਉਹਦੇ ਕੋਈ ਖਾਤਰਦਾਰੀ ਕੋਈ ਮਹਿਮਾਨ ਖਾਤਰਦਾਰੀ ਤਾਜੀ ਮੈਂ ਉਹਨੂੰ ਹੁਣ ਮੈਂ ਵੇਖਿਆ ਮੈਂ ਉਹਦੇ ਮੁੰਡੇ ਨੂੰ ਦੇਖਿਆ ਮੈਂ ਉਹਦੇ ਮੁੰਡੇ ਨੂੰ ਫਿਰ ਕਿਹਾ ਮੈਂ ਕਿਹਾ ਪੁੱਤ ਕੀ ਖਾਣਾ ਤੇ ਕੀ ਉਹਨੂੰ ਖਵਾਇਆ ਤਾਜੀ ਉਹਦੇ ਮੁੰਡੇ ਨੂੰ ਫਿਰ ਮੈਂ ਥੱਲੋਂ ਭੱਜ ਕੇ ਮੈਂ ਕੋਕੋਮੋ ਇੱਕ ਚਾਕਲੇਟ ਲਿਆਂਦੀ ਉਹ ਦਿੱਤੀ ਹਾਂਜੀ ਕੋਕੋਮੋ ਨਿਆਣੇ ਵਾਲੇ ਉਹ ਦਿੱਤੀ ਭਾਈ ਉਹਨੇ ਵੀ ਪਰਸ ਚੋਂ ਫਿਰ ਮੈਨੂੰ ਗਿਫਟ ਦਿੱਤਾ ਉਹਨੇ ਪਤਾ ਨਹੀਂ ਕੀ ਸੀ ਖਾਣ ਵਾਲੀ ਰੋਟੀ ਪੂਰਾ ਸੀਗਾ ਤੇ ਨਾਲ ਸੀ ਇੱਕ ਉਹ ਜਿਹੜੀਆਂ ਨਹੀਂ ਹੁੰਦੀਆਂ ਮਿੱਠੀਆਂ ਜੀ ਖਰਮਾਨੀਆਂ ਅੱਛਾ ਉਹਨੇ ਪਰਸ ਚ ਲੋਰੀ ਪੂਰਾ ਉਹਨੇ ਬਛੇਲੀ ਰੱਖੀ ਅੱਛਾ ਫਿਰ ਉਸਤਾਦ ਜੀ ਫਿਰ ਉਸ ਤੋਂ ਬਾਅਦ ਬੜੀ ਗੁਫ਼ਤਗੂ ਹੋਈ ਉਸਤਾਦ ਜੀ ਫਿਰ ਹੌਲੀ ਨਾ ਫਿਰ ਉਹ ਗੱਲਾਂ ਫਿਰ ਵੱਧਦੀਆਂ ਗਈਆਂ ਫਿਰ ਉਹਨਾਂ ਨੇ ਪੁੱਛਿਆ ਫਿਰ ਮੈਨੂੰ ਕੱਪੜਿਆਂ ਤੇ ਗੱਲ ਆ ਗਈ ਮੈਂ ਉਹਨੂੰ ਕਿਹਾ ਬਹੁਤ ਅੱਛਾ ਸੂਟ ਪਾਇਆ ਕਹਿੰਦੀ ਤੂੰ ਵੀ ਮਾਸ਼ਾਅੱਲਾ ਫਿਰ ਕਹਿੰਦੀ ਅਗਲੇ ਦਿਨ ਕਿਹੜਾ ਸੂਟ ਪਾਣਾ ਮੈਂ ਕੱਲ ਬਰਾਤ ਹਾਂਜੀ ਮੈਂ ਕਿਹਾ ਸੇਮ ਮੈਚਿੰਗ ਹਾਂ ਮੈਚਿੰਗ ਮੈਂ ਕਿਹਾ ਇੱਕੋ ਕਲਰ ਦੇ ਪਾ ਉਸਤਾਦ ਜੀ ਕਾਲਾ ਸੂਟ ਡਿਸਾਈਡ ਹੋਇਆ ਅੱਛਾ ਜੀ ਅਗਲੇ ਦਿਨ ਹਾਂ ਉਹ ਮੈਚਿੰਗ ਪਾਈ ਕਾਲਾ ਸੂਟ ਪਾ ਕੇ ਆਈ ਤੂੰ ਵੀ ਕਾਲਾ ਨਹੀਂ ਮੈਂ ਸਮਾਨੀ ਜਿਹਾ ਕਲਰ ਸੀ ਮੇਰੇ ਕੋਲ ਕਾਲਾ ਹੈ ਨਾ ਤੂੰ ਮੇਰੇ ਕੋਲ ਉਹੀ ਸੀ ਮੈਂ ਤਾਂ ਉਹੀ ਫਿਰ ਮੈਂ ਉਹਦੇ ਸਾਹਮਣੇ ਮੈਂ ਨਹੀਂ ਅਗਲੀ ਗੱਲ ਸੁਣ ਅਗਲੀ ਗੱਲ ਉਹਦੇ ਕੋਲ ਸੱਚਾ ਕਿੱਦਾਂ ਹੋ ਰਿਹਾ ਮੈਂ ਨੇਰੀ ਚ ਗਿਆ ਉਹਦੇ ਸਾਹਮਣੇ ਮੈਂ ਕਿਹਾ ਪਤਾ ਨਾ ਚੱਲੇ ਉਹਨੂੰ ਵੀ ਨੀਲਾ ਵਾ ਸੂਟ ਇਹ ਅਗਲੀ ਗੱਲ ਉਸ ਤੋਂ ਮਜ਼ੇਦਾਰ ਆ ਕਿ ਸਾਜੀ ਨੀਲਾ ਪਾ ਕੇ ਤੇ ਨੇਰੇ 'ਚ ਫਿਰਦਾ ਰਿਹਾ ਕਿ ਉਹ ਹੀ ਸਮਝੇ ਕਿ ਵੀ ਕਾਲਾ ਇਹਨੇ ਪਾਇਆ ਇੱਕਦਮ ਕਿਤੇ ਬਾਹਰ ਨਿਕਲਿਆ ਉਹਨੇ ਵੇਖ ਲਿਆ ਤੇ ਉਹਨੂੰ ਦੇਖ ਕੇ ਕਹਿੰਦਾ ਲਓ ਮੇਰਾ ਸੂਟ ਰੰਗ ਛੱਡ ਗਿਆ ਤੈਨੂੰ ਕਿਹਾ ਸੀ ਨਾ ਅਸੀਂ ਤੈਨੂੰ ਕਿਸੇ ਵੀ ਸੂਟ 'ਚ ਮਿਲ ਸਕਦੇ ਭਾਈ ਕਾਲਾ ਸੂਟ ਜਿਹੜਾ ਕਿਸੇ ਸੂਟ 'ਚ ਮਿਲ ਆਹੋ ਵੈਸੇ ਕਾਲੇ ਸੂਟ ਦੇ ਵਿੱਚ ਵੈਸੇ ਹੀ ਬੜਾ ਖੂਬਸੂਰਤ ਹੈ ਉਹਨੇ ਕਿਹਾ ਇਹ ਕੀ ਕਹਿੰਦਾ ਹਨੇਰੇ 'ਚ ਨਾ ਕੋਈ ਰੌਲਾ ਵਾ ਮੈਂ ਕਾਲਾ ਸੂਟ ਪਾ ਗਿਆ ਤੇ ਬਾਹਰ ਆਇਆ ਦੇਖ ਲਾ ਨੀਲਾ ਹੋ ਗਿਆ ਤੇ ਅਗਲੇ ਦਿਨ ਫੇਰ ਕਹਿੰਦੇ ਇੱਕੋ ਹੀ ਮੈਚਿੰਗ ਕਹਿੰਦੀ ਰਾਤ ਮੈਂ ਕਿਹਾ ਠੀਕ ਹੈ ਸਾਜੀ ਰੋਜ਼ ਹੀ 3 ਦਿਨ ਅਸੀਂ ਇੱਕੋ ਹੀ ਅਗਲੇ ਦਿਨ ਤੁਹਾਨੂੰ ਕਿਸੇ ਨੇ ਅੰਨੇ ਸੀ ਲੋਕੀ ਕਿਸੇ ਨੇ ਨਹੀਂ ਵੇਖਿਆ ਤਾਂ ਸਾਜੀ ਅਸੀਂ ਤੇ ਵੇਖਣ ਹੀ ਇੱਕ ਦੂਜੇ ਨੂੰ ਅਸੀਂ ਦੇ ਸੀ ਸਾਨੂੰ ਵਿਆਹ ਤੇ ਸਾਨੂੰ ਨਜ਼ਰ ਹੀ ਨਸੀ ਆਉਂਦਾ ਮੈਂ ਇੱਡੀ ਉਹ ਹੋਸ਼ੀ ਨਸੀ ਉਹ ਯਾਰ ਤੈਨੂੰ ਉਹ ਨਹੀਂ ਸਮਝ ਰਿਹਾ ਤੇਰੇ ਨਾਲ ਸਿਰਫ ਇਜ਼ਹਾਰ ਕਰ ਰਿਹਾ ਯਾਦ ਆ ਰਿਹਾ ਜਿੱਦਾਂ ਕੋਈ ਬੰਦਾ ਥੋੜਾ ਜਿਹਾ ਇਮੋਸ਼ਨਲ ਹੁੰਦਾ ਤੇ ਚਾਹੁੰਦਾ ਨਾ ਮੈਨੂੰ ਕੋਈ ਗਲੇ ਨਾਲ ਹੁਣ ਉਹ ਇਸ ਕਰਕੇ ਤੇਰੀ ਵੱਧ ਰਿਹਾ ਤੂੰ ਇੱਥੇ ਲਾ ਲਓ ਹੁਣ ਜਿੱਪ ਨਾਲ ਚਿਪਕਾ ਕੇ ਕਰ ਲਵੋ ਸਾਰਾ ਸ਼ੋਅ ਹੈ ਕਿਹੜੀ ਗੱਲ ਹੈ ਤੁਸੀਂ ਉਹਨੂੰ ਇਸ਼ਾਰੇ ਪਤਾ ਨਹੀਂ ਕਰਨ ਦੇ ਇਸ ਤੋਂ ਬਾਅਦ ਜਦੋਂ ਮੈਂ ਆਪਣੀ ਸਟੋਰੀ ਸੁਣਾਉਣੀ ਤੇਰੀ ਇਧਰਲੀ ਸਾਈਡ ਬੈਲੈਂਸ ਕਰ ਦੇਣੀ ਮੈਂ ਟੈਨਸ਼ਨ ਉਸ ਤੋਂ ਬਾਅਦ ਤੂੰ ਇੱਥੇ ਆਉਣਾ ਮੈਂ ਫੈਸਲ ਨੇ ਸੁਣਾਉਣੀ ਫਿਰ ਤੂੰ ਇੱਥੇ ਆਉਣਾ ਮੈਂ ਉਹਨੇ ਸੁਣਾਉਣੀ ਹੈ ਤੈਨੂੰ ਅੱਜ ਅਸੀਂ ਇੰਜ ਨਹੀਂ ਜਾਣ ਦੇਣਾ ਵਾਪਸੀ ਫਿਰ ਜਦੋਂ ਤੀਸਰੇ ਦਿਨ ਬਲਕਿ ਉੱਥੇ 2 ਦਿਨ ਅਗਲੇ ਦਿਨ ਵੀ ਅਸੀਂ ਇਕੱਠਾ ਹੀ ਮੈਚਿੰਗ ਹੀ ਸੂਟ ਅੱਛਾ ਕਿਆ ਟਾਈਮ ਹੁੰਦਾ 18 19 ਸਾਲ 20 ਸਾਲ ਦੀ ਉਮਰ ਚ ਕਿ ਜਦੋਂ ਇਦਾਂ ਕੋਈ ਲੱਗੇ ਨਾ ਤੇ ਉਹ ਸਮਝਦੇ ਨੇ ਕਿ ਸਾਰੇ ਅੰਨੇ ਨੇ ਹਾਏ ਹਾਏ ਇਹ ਵੀ ਜੈਨੂਇਨ ਗੱਲ ਯਾਨੀ ਉਹ ਬੰਦੇ ਨੂੰ ਪਰਵਾਹ ਨਹੀਂ ਹੁੰਦੀ ਬੰਦੇ ਨੂੰ ਇਹ ਹੁੰਦਾ ਕਿ ਕਿਸੇ ਨੂੰ ਨਹੀਂ ਪਤਾ ਲੱਗਣ ਦਿਆ ਤੇ ਸਾਰਿਆਂ ਨੂੰ ਪਤਾ ਲੱਗ ਰਿਹਾ ਹੁੰਦਾ ਅੱਛਾ ਜੀ ਹਾਂਜੀ ਸਾਰੇ ਫਿਰ 1-2 ਕਦਨ ਮੈਨੂੰ ਬਾਅਦ ਚੋਂ ਕਹਿ ਵੀ ਰਹੇ ਸੀ ਅਸੀਂ ਤੇ ਹਿਸਾਬ ਲਾ ਰਹੇ ਤੇਰਾ ਤਾਂ ਜੀ ਮੈਚਿੰਗ ਅਸੀਂ 3 ਦਿਨ ਇੱਕੋ ਹੀ ਸੂਟ ਪਾਇਆ ਯਾਰ ਬਾਸ ਮੈਚਿੰਗ ਉਹ ਹੁੰਦੀ ਆ ਕਿ ਜੇ ਉਹਨੇ ਵੀ ਬਲੈਕ ਪਾਇਆ ਤਾਂ ਤੂੰ ਵੀ ਬਲੈਕ ਪਾ ਭਾਈ ਅਗਲੇ ਦਿਨ ਕਹਿੰਦੀ ਵਾਈਟ ਮੈਂ ਕਿਹਾ ਠੀਕ ਹੈ ਵਾਈਟ ਸੂਟ ਉਹਦੇ ਕੋਲ ਕਢਾਈ ਵਾਲਾ ਪਿਆ ਸੀ ਮੇਰੇ ਕੋਲ ਵੀ ਮੈਂ ਕਿਹਾ ਓਕੇ ਆ ਮੇਰੇ ਕੋਲ ਸੀ ਚਿੱਟੀ ਸਲਵਾਰ ਨਿਕਲੀ ਕਮੀਜ਼ ਨਹੀਂ ਨਿਕਲੀ ਚਿੱਟੀ ਮੈਂ ਫਿਰ ਪੀਲੀ ਕਮੀਜ਼ ਚਿੱਟੀ ਸਲਵਾਰ ਸਾਜੀ ਨਾਲ ਚਲੋ ਯਾਰ ਮਤਲਬ ਯਾਰ ਮੈਚਿੰਗ ਉਹ ਯਾਰ ਕੋਲ ਤੇ ਸਾਜੀ ਉਹ ਨਹੀਂ ਯਾਰ ਤੁਸੀਂ ਜਾਣਦੇ ਲੈਗਸ ਮੈਚਿੰਗ ਯਾਨੀ ਡੋਂਟ ਸਟੇਅਰ ਮੈਚਿੰਗ ਹਾਂਜੀ ਫਸਟ ਫਲੋਰ ਮੈਚਿੰਗ ਹਾਂ ਬਹੁਤ ਅੱਛਾ ਲੱਗਾ ਕਹਿੰਦੀ ਉਹ ਮਜ਼ਾਕ ਯਾਰ ਅੱਛਾ ਉਹ ਕਾਲੇ ਸੂਟ ਚ ਵੈਸੇ ਅੱਛਾ ਫਿਰ ਉਸ ਤੋਂ ਬਾਅਦ ਫਿਰ ਫੋਨ ਤੇ ਗੱਲ ਹੁੰਦੀ ਰਹੀ ਫੋਨ ਤੇ ਗੱਲ ਹੁੰਦੀ ਰਹੀ ਬਾਅਦ ਚ ਉਸਤਾਦ ਜੀ ਫਿਰ ਤੀਸਰੇ ਦਿਨ ਜਦੋਂ ਅਸੀਂ ਨਿਕਲੇ ਬੈਗਨ ਦੇ ਵਿੱਚ ਇਕੱਠੇ ਉਹ ਮੇਰੇ ਨਾਲ ਏਦਾਂ ਬੈਠਾ ਬੰਦਾ ਉਹਦਾ ਕਿੱਥੇ ਸੀ ਬੰਦਾ ਉੱਥੇ ਹੀ ਸੀ ਤਾਜੀ ਉਹ ਕਦੀ ਸਾਲਨ ਵਰਤਾਨ ਲੱਗ ਪੈਂਦਾ ਸੀ ਕਦੀ ਉਹਨੂੰ ਕਿਸੇ ਸਵਾਰੀ ਨੂੰ ਲਾਣ ਭੇਜ ਦਿੰਦੇ ਤੇਰੇ ਜ਼ਿਹਨ ਚ ਨਹੀਂ ਆਇਆ ਇੱਕ ਵਾਰੀ ਵੀ ਇੱਕ ਮਿਸਾਲ ਆ ਕੇ ਯਾਰ ਇਹਦਾ ਬੰਦਾ ਵਾ ਉਹਦੀ ਬੁੱਢੀ ਆ ਮੈਂ ਕੀ ਕਰ ਰਿਹਾ ਮੇਰੇ ਤੇ ਜ਼ਿਹਨ ਚੋਂ ਉਸਤਾਦ ਜੀ ਨਿਕਲਿਆ ਸੀ ਇਹਦਾ ਬੰਦਾ ਵੀ ਹੈ ਵਾ ਯਕੀਨ ਕਰੋ ਮੈਂ ਅੱਛਾ ਇਹਦੀ ਉਮਰ ਇਦਾਂ ਦੀ ਸੀ ਕਿ ਇਸ ਚੀਜ਼ ਦੀ ਪਰਵਾਹ ਹੀ ਕੋਈ ਨਹੀਂ ਸੀ ਉਸਤਾਦ ਜੀ ਕੀ ਦੱਸਾਂ ਮੈਂ ਯਾਰ ਉਹਨੂੰ ਇੱਕ ਵਾਰੀ ਦੱਸ ਹੀ ਲੈਂਦੇ ਤੂੰ ਵੀ ਤਾਂ ਬਾਰ-ਬਾਰ
ਯਾਰ ਉਹਨੂੰ ਗਲੇ ਲਾ, ਉਹਨੂੰ ਗਲੇ ਲਾ, ਅੱਲਾ ਦੇ ਬੰਦੇ ਤੇਰੇ ਹਮਦਰਦੀ ਲੈਣ ਵਾਸਤੇ ਉਹ ਚਾਹ ਰਿਹਾ ਕਿ ਤੂੰ ਉਹਨੂੰ ਵੱਡਾ ਭਰਾ ਬਣ ਕੇ ਗਲੇ ਲਾਵੇਂ। ਕਦੀ ਇਹ ਫੀਲਿੰਗਾਂ ਹੋਈਆਂ ਨਹੀਂ ਨਾ ਅੰਦਰ ਫੀਲਿੰਗਾਂ, ਇਹ ਫੀਲਿੰਗਾਂ ਜਿਹੜੀਆਂ ਨਾ ਤੈਨੂੰ ਆਈਆਂ ਨਹੀਂ ਕਦੀ। ਅੱਛਾ ਹੁਣ ਮਤਲਬ ਤੈਨੂੰ 28-29 ਸਾਲ ਹੋ ਗਏ ਨੇ, ਸ਼ੌਰ ਆ ਗਿਆ, ਪਤਾ ਲੱਗ ਗਿਆ ਗਿਆ ਨਾ, ਹੁਣ ਤੈਨੂੰ ਕੀ ਲੱਗ ਰਿਹਾ? ਹੁਣ ਉਸਤਾਦ ਜੀ ਮੈਨੂੰ ਥੋੜਾ ਲੱਗਦਾ ਵੀ ਮੈਂ ਨਾ ਗਲਤ ਕੀਤਾ ਕਿ ਉਹਦੀ ਸ਼ਾਦੀ ਹੋਈ ਸੀ। ਹਾਂਜੀ ਸ਼ਾਦੀ ਹੋਈ ਜ਼ਿਆਦਤੀ ਸੀ। ਨਹੀਂ ਕਿਉਂਕਿ ਹੁਣ ਆ ਜੱਫੀਆਂ ਮਰਾਉਣਾ ਸਮੀਟਾ ਖਵਾਉਣ ਡਿਆ ਸੀ ਤੇ ਹੁਣ ਤੂੰ ਓਏ ਮੇਰੀ ਗੱਲ ਮੈਂ ਨਾ ਤੇਰੇ ਫਰੀਦ ਦੇ ਉਸਤਾਦ ਜੀ ਇਹ ਕਿਹੜੀ ਗੱਲ ਹੋਈ? ਉਹਨੇ ਕਿਹੜਾ ਮੇਰੇ ਨਾਲ ਮਜ਼ਾਕ ਕੀਤਾ ਭਲਾ? ਇਹ ਕਿਹੜੀ ਗੱਲ ਹੋਈ? ਮੈਂ ਉਹਦੀ ਫੀਲਿੰਗ ਸਮਝ ਰਿਹਾ ਤਾਂ ਮੇਰੇ ਕੋਲ ਹੁੰਦਾ ਉਹਨੂੰ ਉਹ ਰੋਣ ਲੱਗ ਪੈਣਾ ਸੀ ਨਹੀਂ। ਅੱਛਾ ਹੁਣ ਜਿਹੜੇ ਤੈਨੂੰ ਉਹ ਲੱਗ ਰਿਹਾ ਕਿ ਮੈਂ ਉਹ ਨਹੀਂ ਸੀ, ਜ਼ਿਆਦਤੀ ਹੈ। ਤਾਜੀ ਮੈਨੂੰ ਪਹਿਲੇ ਪਿਆਰ ਚ ਕਿਹੜਾ ਪਤਾ ਚੱਲਦਾ? ਨਹੀਂ ਦੇਖੋ ਮੇਰੀ ਗੱਲ ਸੁਣੋ, ਇੱਕ ਮਿਸਾਲ ਆ, ਤੇਰਾ ਹੀ ਅੱਜ ਸ਼ਾਦੀ ਹੋ ਜਾਂਦੀ, ਅੱਜ ਇੱਕ ਮਿਸਾਲ ਆ, ਹੋਣੀ ਨਾ ਸ਼ਾਦੀ, ਤੇਰੀ ਬੀਵੀ ਤੈਨੂੰ 5-7 ਸਾਲ ਛੋਟੀ ਹੋ ਜਾਂਦੀ, ਤੇਰੀ ਫੈਮਿਲੀ ਦਾ ਕੋਈ ਮੁੰਡਾ 19-20 ਸਾਲ ਦਾ ਇਸ ਤਰ੍ਹਾਂ ਕਰੇ, ਕਿੱਦਾਂ ਦਾ ਲੱਗੇਗਾ ਤੈਨੂੰ? ਤਾਜੀ ਅੱਛਾ ਨਹੀਂ ਲੱਗੇ, ਲੇਕਿਨ ਮੈਂ ਤਾਜੀ ਮੈਂ ਉਹਨੂੰ ਇਹਦਾ ਮਤਲਬ ਹੈ ਕਿ ਤੂੰ ਫਿਰ ਮਾਫੀ ਮੰਗ ਅੱਲਾ ਕੋ ਵੀ ਤੇ ਸਾਰਿਆਂ। ਹਾਂਜੀ ਉਹਦੇ ਕੋਲ ਮੈਂ ਮੰਗੀ ਮਾਫੀ, ਤਾਜੀ ਉਹਦੀ ਸ਼ਾਦੀ ਨਾ ਹੋਈ ਹੁੰਦੀ ਮੈਂ ਹੀ ਕਰਾਣੀ ਸੀ। ਇਹ 90% ਆਸ਼ਕਾਂ ਦੀ ਗੱਲ ਹੁੰਦੀ। ਆਹੋ ਇਹ ਯਾਰ ਮਤਲਬ ਉੱਥੇ ਨਾ ਹੋਇਆ ਹੁੰਦਾ ਤੇ ਮੈਂ ਉਹਦੇ ਨਾਲ ਕਰਾ ਲੈਣਾ। ਸਾਰਾ ਜੇ ਨਹੀਂ ਐਸਾ ਨਾ ਹੋਤਾ ਤਾਂ ਐਸਾ ਹੋਤਾ, ਕਾਸ਼ ਐਸਾ ਹੋਤਾ ਐਸਾ ਨਾ ਹੋਤਾ। ਤੇ ਮੈਂ ਉੱਥੇ ਹੀ ਕਰਾਣੀ ਸੀ ਸ਼ਾਦੀ ਤਾਜੀ, ਮੇਰੀ ਹੱਲੇ ਤੱਕ ਖਵਾਇਸ਼ ਆ ਮੇਰੀ। ਅੱਛਾ ਫਿਰ ਉਸ ਤੋਂ ਬਾਅਦ ਉਹਦੀ ਡੈਥ ਹੋਈ? ਹੱਲੇ ਤੱਕ ਖਵਾਇਸ਼? ਹਾਂਜੀ ਮੇਰੀ ਮਰ ਗਈ ਉਹ ਨਹੀਂ ਉਦਾਂ ਦੀ ਕੋਈ ਆ ਜਾਵੇ। ਅੱਛਾ ਠਹਿਰ ਜਾ, ਆਏਗੀ ਉਦਾਂ ਦੀ, ਠਹਿਰ ਜਾ, ਏਦਾਂ ਦੀ ਠੀਕ ਆ ਆਵੇ। ਅੱਛਾ ਮੇਰੀ ਗੱਲ ਸੁਣ, ਅੱਛਾ ਡੈਥ ਯਾਰ ਮੈਨੂੰ ਪੁੱਛਣ ਦੇ ਇਹਨੂੰ, ਡੈਥ ਕਦੋਂ ਹੋਈ? ਉਸ ਤੋਂ ਬਾਅਦ ਡੈਥ ਹੋਈ ਸਾਜੀ। ਉਹ ਡੈਥ ਪਤਾ ਨਾ ਕਿਹਨੂੰ ਕਹਿੰਦੇ? ਡੈਥ ਆ ਹੀ ਆ ਜਿਹੜਾ ਕਹਿੰਦੇ ਮਕਾਨ ਵੇਚ ਦੇਣਾ, ਮਕਾਨ ਬਦਲ ਲੈਣਾ। ਆਹੋ ਮਕਾਨ ਬਦਲਣਾ। ਅੱਛਾ ਉਹਨਾਂ ਨੇ ਡੈਥ ਕਰ ਲਈ ਫਿਰ? ਹਾਂਜੀ। ਕਿਹੜੇ ਮਹੱਲੇ ਚੋਂ? ਉਹਨਾਂ ਨੇ ਮੇਰੇ ਖਿਆਲ ਆ ਗਏ ਸੀ ਗੁਜਰਾਂ, ਮਤਲਬ ਹਾਂ ਉੱਥੋਂ ਫੈਸਲਾਬਾਦ ਡੈਥ ਕਰਕੇ ਗੁਜਰਾਂ ਚਲੇ ਗਏ। ਗੁਜਰਾਂ ਚਲੇ ਗਏ ਉੱਥੋਂ ਡੈਥ। ਅੱਛਾ ਤੇ ਉਹ ਮਕਾਨ ਕਿਦੋਂ ਛੱਡ ਕੇ ਗਈ? ਮਕਾਨ ਛੱਡ ਗਈ ਸੀ 2 ਸਾਲ ਬਾਅਦ, ਯਾਨੀ ਫੌਤ ਜਦੋਂ ਹੋਈ। ਹਾਂਜੀ ਜਦੋਂ ਫੌਤ ਹੋਈ ਸਾਜੀ 2 ਸਾਲ ਬਾਅਦ ਉਹ ਕੈਂਸਰ ਸੀ ਮਕਾਨ ਚ। ਹਾਂਜੀ ਉੱਥੇ ਹੀ ਉਹਦੀ ਬੈਠਕ ਕੱਢੀ ਸੀ ਉੱਥੇ ਇਹਦੇ ਹੱਥਾਂ ਦੇ। ਨਹੀਂ ਉਸ ਤੋਂ 2 ਸਾਲ ਬਾਅਦ? ਹਾਂਜੀ ਉਸ 2 ਸਾਲ ਦੇ ਵਿੱਚ ਦਰਮਿਆਨ ਤੁਹਾਡੀ ਕੋਈ ਫੋਨ ਤੇ ਗੱਲਬਾਤ? ਬੜੀ ਉਸਤਾਦ ਜੀ ਹੁਣ ਮੈਂ ਕੀ ਦੱਸਾਂ ਤੁਹਾਨੂੰ ਯਾਰ ਇੱਕ ਵਾਰੀ ਪਿਆਰ ਕਰ ਲੈ ਯਾਰ, ਕਰ ਹੀ ਲਾ। ਮੈਨੂੰ ਯਾਦ ਆਂਦੀ ਤੂੰ ਤੇਰੇ ਵਾਲਾ ਉਸ ਨੀਅਤ ਨਾਲ ਨਹੀਂ ਹੁੰਦਾ, ਉਹ ਤੇਰੇ ਵਾਲਾ ਸਿਰਫ ਤੇਰੀਆਂ ਬਾਹਾਂ 'ਚ ਸਿੰਪਟਮ ਆਉਂਦਾ ਵਾ। ਤੈਨੂੰ ਸਿੰਪਟਮਸ ਨਜ਼ਰ ਨਹੀਂ ਆ ਰਹੇ? ਬੜਾ ਸਾਜੀ। ਅੱਛਾ 2 ਸਾਲ ਬਾਅਦ ਉਹਨੇ ਤੈਨੂੰ ਦੱਸਿਆ ਕਿ ਮੇਰੀ ਤਬੀਅਤ ਖਰਾਬ ਆਈ ਆ ਮੇਰੀ? ਹਾਂਜੀ ਮੇਰੇ ਨਾਲ ਬੜੀ ਮੁਖਲਸ ਹੋ ਕੇ ਚੱਲਦੀ ਸੀ। ਬੜੀ ਨਹੀਂ ਹੈ ਹੀ ਮੁਖਲਸ ਸੀ, ਜਿਹਦਾ ਵਿਆਹ ਸੀ, ਬੰਦਾ ਹੋਇਆ, 2 ਬੱਚੇ ਨੇ ਉਹਦੇ। ਤੇ ਲਾਈਕ ਉਹ ਵੀ ਮੈਨੂੰ ਕਰਦੀ, ਉਹ ਵੀ ਬਹੁਤ ਕਰਦੀ, ਲੇਕਿਨ ਹੁਣ ਸ਼ਾਦੀ ਹੋ ਗਈ ਸੀ। ਅੱਛਾ ਇਹਦੀ ਕੀ ਵਜ੍ਹਾ ਸੀ? ਉਹਦਾ ਬੰਦਾ ਉਹਨੂੰ ਕੋਈ ਮਾਰਦਾ ਕੁੱਟਦਾ ਹੋਣਾ ਜਾਂ ਕੀ ਦੱਸਦੀ ਸੀ ਕਿ ਮੈਨੂੰ ਮੇਰੇ ਬੰਦੇ ਕੋਲ ਕੀ ਤਕਲੀਫ ਆ? ਉਹਦਾ ਕੱਦ ਛੋਟਾ ਸੀ ਤਾਂ ਜਿੱਦਾਂ ਦਾ ਬਾਸ ਦਾ ਨਾ ਸ਼ੀ ਜਿੱਡਾ ਕੱਦ ਏਡਾ ਹੋਣਾ ਚਾਹੀਦਾ। ਮਤਲਬ ਤੇਰੇ ਹਿਸਾਬ ਨਾਲ ਉਹਦਾ ਕੱਦ ਛੋਟਾ? ਹਾਂਜੀ ਮੇਰੇ ਤੋਂ 1.5-2 ਫੁੱਟ ਛੋਟਾ। 1.5-2 ਫੁੱਟ ਤੇਰੇ ਨਾਲੋਂ ਵੀ? ਹਾਂਜੀ ਮੇਰੇ ਨਾਲੋਂ। ਨਹੀਂ ਮੈਂ ਇਹ ਕਹਿ ਰਿਹਾ ਕਿ ਭਾਵੇਂ ਛੋਟਾ ਸੀ, ਸ਼ੀ ਜਿੱਡਾ ਕੱਦ ਹੋਣਾ ਚਾਹੀਦਾ ਬੰਦੇ ਦਾ। ਸ਼ੀ ਜਿੱਡਾ ਐਡਾ ਸੀ ਕਹਿ ਜਾ। ਉਹ ਮੈਂ ਕਹਿੰਦਾ ਯਾਰ ਇੰਜ ਉੱਚਾ ਗਿੱਠਾ ਲਾਲ ਖਜੂਰਾ। ਮੇਰਾ ਤੇ ਉਹਦਾ ਸਿਰਫ ਇਹ ਹੀ ਤਾਜੀ। ਅੱਛਾ ਠਹਿਰ ਜਾ, ਇਹਦਾ ਮਤਲਬ ਯਾਰ ਉਹ ਇਹਦੀ ਚਗਾੜ ਤੋਂ ਇੰਨਾ ਦੱਲੇ ਸੀ। ਤਲੀਮ ਦਾ ਮਸਲਾ। ਤਲੀਮ ਉਹਦੀ ਤੇਰੀ ਠੀਕ, ਉਹਦੇ ਨਾਲੋਂ ਠੀਕ ਸੀ? ਉਹਦੀ ਠੀਕ ਬੰਦੇ ਦੀ। ਨਹੀਂ ਜਦੋਂ ਉਹਨੇ ਵਿਆਹ ਕੀਤਾ ਉਹਦੇ ਨਾਲ, ਉਸ ਤੋਂ ਬਾਅਦ ਬੱਚੇ ਪੈਦਾ ਹੋ ਗਏ ਘਰ, ਉਦੋਂ ਤੱਕ ਉਹਨੂੰ ਨਹੀਂ ਆਈ ਗੱਲ, ਯਾਦ ਆਈ ਗੱਲ? ਤਾਜੀ ਵਿਆਹ ਤੋਂ ਬਾਅਦ ਤੇ ਹੋਈ ਗੱਲਬਾਤ। ਅੱਛਾ ਮਤਲਬ ਉਹਨੇ ਇਹ ਸੀ ਕਿ ਵੀ ਹਾਂਜੀ ਅੱਛਾ ਉਹਦਾ ਆਈਡੀਆ ਲੇਟ ਮਿਲਿਆ ਨਾ। ਉਹ ਪਹਿਲੇ ਉਹਨੇ ਵਾਲਦੈਨ ਨੇ ਦੱਸਿਆ ਨਹੀਂ ਉਹਨੂੰ ਕਿ ਵੀ ਇਹ ਕੱਦ ਵਾ ਯਾਰ। ਫੈਸਲ ਇਸ ਤਰ੍ਹਾਂ ਹੋ ਜਾਂਦੇ ਅਕਸਰ ਜਦੋਂ ਤੁਹਾਨੂੰ ਨਹੀਂ ਜ਼ਬਰਦਸਤੀ ਕੀ ਨਹੀਂ ਦਿਲ ਕਰਦਾ ਨਾ, ਉਸ ਤੋਂ ਬਾਅਦ ਕੋ ਤੁਹਾਨੂੰ ਐਸੀ ਨਜ਼ਰ ਆ ਜਾਂਦੀ ਹੈ ਚੀਜ਼ ਤਾਂ ਉਧਰ ਤੁਹਾਡਾ ਦਿਲ ਨਹੀਂ ਲੱਗ ਰਿਹਾ ਹੁੰਦਾ। ਇੱਕ ਜਨਰਲ ਬਚਪਨ ਚ ਮੰਗਣੀ ਕਰਦੀ ਸੀ। ਕਿਹਦੇ ਚ? ਉਹ ਬਚਪਨ ਚ ਹੀ ਮਤਲਬ ਇਹ 6 ਸਾਲ ਦੇ ਸੀ, ਉਹ ਮੁੰਡਾ ਵੀ। ਹਾਂ ਇਹ ਵੀ ਬੜੇ ਰੌਲੇ ਹੁੰਦੇ, ਇਹ ਤੋਂ ਵੀ ਬੜੇ ਕੰਮ ਖਰਾਬ ਹੋਏ। ਮੁੰਡੇ ਦਾ ਕੱਦ ਵਧੇ। ਅੱਛਾ ਉਸ ਤੋਂ ਬਾਅਦ 2 ਸਾਲ ਬਾਅਦ ਉਹ ਫੌਤ ਕਿਸ ਬਿਮਾਰੀ ਦੇ ਨਾਲ ਹੋਈ? ਮਤਲਬ ਉਹਦੇ ਆਜ ਦਿਲ ਚ ਸਰਾਖ ਸੀ ਤਾਜੀ। ਅੱਛਾ ਉਹ ਡਾਕਟਰ ਕਹਿੰਦੇ ਨਹੀਂ ਨਹੀਂ ਉਸਤਾਦ ਜੀ, ਫਿਰ ਉਹਦੇ ਬੰਦੇ ਦੀ ਮੁਹੱਬਤ ਲੀਕ ਹੋ ਗਈ ਤੇ ਇਹਦੀ ਆ ਗਈ। ਲੇਕਿਨ ਯਾਰ ਇਹ ਕੈਸੀ ਗੱਲ? ਓਹੋ ਐਸੇ ਮਰੀਜ਼ ਜਿਹੜੇ ਪੇਸ਼ੈਂਟ ਹੁੰਦੇ ਨੇ ਤੇ ਬੱਚੇ ਉਹਦੇ ਹੁਣ ਕਿੱਥੇ ਨੇ? ਬੱਚੇ ਉਹਦੇ ਉਸਤਾਦ ਜੀ ਉਹ ਬਾਪ ਕੋ ਆਪਣੇ ਪਿਓ ਕੋ? ਹਾਂਜੀ ਪਿਓ। ਅੱਛਾ ਉਸਤਾਦ ਜੀ ਕਹਿੰਦੇ ਜਿਹੜੇ ਲੋਕਾਂ ਦੇ ਦਿਲ 'ਚ ਸੁਰਾਖ ਹੁੰਦਾ, ਡਾਕਟਰਸ ਉਹਨਾਂ ਨੂੰ ਦੱਸ ਦਿੰਦੇ ਕਿ ਤੁਹਾਡਾ ਇੰਨਾ ਅਰਸਾ ਬਾਕੀ ਰਹਿ ਗਿਆ ਲਾਈਫ ਦਾ। ਮੈਂ ਇਹ ਸਵਾਲ ਕਰਨ ਹੈ ਕਿ ਜਿਹੜੇ ਬੰਦੇ ਨੂੰ ਪਤਾ ਲੱਗ ਜਾਏ ਕਿ ਮੇਰਾ ਇੱਕ ਸਾਲ ਸਾਇੰਸ ਲਾਈਕ ਉਹਦੀ ਕੰਡੀਸ਼ਨ ਦੇਖ ਲੈਂਦੇ ਨੇ
ਕਿ ਇਹ ਜਿਹੜੀ ਬਿਮਾਰੀ ਵੱਧ ਰਹੀ ਹੈ ਇਹ ਫੀ ਦਿਨ ਜਾਂ ਮਹੀਨਾ ਜਾਂ ਹਫਤੇ 'ਚ ਇੰਨੇ % ਵੱਧ ਰਹੀ ਤੇ ਇੰਨੇ % ਜਦੋਂ ਹੋ ਗਈ ਤੇ ਡੈਥ ਹੋ ਜਾਣੀ ਉਹ ਇਸ ਹਿਸਾਬ ਨਾਲ ਅੰਦਾਜ਼ਾ ਲੱਗਦਾ। ਉਸ ਬੰਦੇ ਦੀ ਫੀਲਿੰਗ ਕੀ ਹੋਏਗੀ ਜਿਹੜਾ ਬੰਦਾ ਉਹਦੀ ਫੀਲਿੰਗ ਨੂੰ ਛੱਡ ਬਹੁਤ ਸਾਰੇ ਐਸੇ ਬੰਦੇ ਨੇ ਡਾਕਟਰਾਂ ਨੇ ਜਵਾਬ ਦੇਤਾ ਬੰਦੇ ਤੰਦਰੁਸਤ ਹੋ ਗਏ ਨੇ ਐਸੇ ਵੀ ਬਹੁਤ ਹੋਏ। ਕਾਜੀ ਹੁਣ ਇੱਕ ਦਿਨ ਨਾ ਉਹ ਵਲੀਮੇ ਵਾਲੇ ਦਿਨ ਰੋਟੀ ਖਾਣ ਸਾਰੇ ਮੇਰਾ ਬੜਾ ਦਿਲ ਕਰੇ ਉਹਨੂੰ ਦੇਖਣ ਨੂੰ ਮੈਂ ਵੀ ਟੇਬਲ ਤੇ ਬੈਠਾ ਰੋਟੀ ਵਾਲੇ ਉਹਦਾ ਮੁੰਡਾ ਲੰਘਣ ਦਿਆ ਮੈਂ ਉਹਨੂੰ ਮੈਂ ਕਿਹਾ ਰੋਟੀ ਖਾ ਨਾਲ ਤਾਂ ਜੀ ਮੈਂ ਆਪੀ ਸਾਲਨ ਆਪਣੇ ਕੱਪੜਿਆਂ ਤੇ ਡੋਲ ਕੇ ਨਾ ਬਹਾਨੇ ਨਾਲ ਉਹਨੂੰ ਮਿਲਣ ਗਿਆ ਮੈਂ ਕਿਹਾ ਮੁੰਡੇ ਤੇਰੇ ਨੇ ਕੱਪੜੇ ਖਰਾਬ ਕਰਤੇ ਦੀ ਗੇਮ ਹਾਂਜੀ ਗੇਮਰ ਪੂਰਾ ਸੀ ਉਹਨੇ ਕਿਹਾ ਨਾ ਸਿਰਫ ਐਕਸਲ ਹੈ ਨਾ ਇਹਦੇ ਇਹੋ ਜਿਹੇ ਨੂੰ ਘਰ ਦੇ ਕਹਿਣਾ ਕੰਮ ਕਰ ਤੇ ਕੋਈ ਦਿਮਾਗ ਨਹੀਂ ਕੰਮ ਕਰਦਾ। ਮੈਂ ਗਿਆ ਤੇ ਸੀ ਉਹਨਾਂ ਨੇ ਕਿਹਾ ਕੱਲ ਆਈ ਉਦੋਂ ਨਹੀਂ ਦਿਮਾਗ ਕੰਮ ਕਰਦੇ ਕਿ ਮੈਂ ਕੁਝ ਉਦੋਂ ਮਸਤ ਹੁੰਦੇ ਨੇ ਤਾਂ ਜੀ ਉਹ ਫਿਰ ਉਹਨੇ ਆਪਣੇ ਬੰਦੇ ਨੂੰ ਦੱਸਿਆ ਉਹ ਮੁੰਡੇ ਨੂੰ ਕੁੱਟਣ ਲੱਗੇ ਭਾਈ ਬੋਲਣ ਉਹਨੂੰ ਮੈਂ ਉਹਨੂੰ ਕਿਹਾ ਨਹੀਂ ਗਲਤੀ ਮੇਰੀ ਸੀਗੀ ਨਾਲ ਹੀ ਮੈਂ ਮੁੰਡੇ ਨੂੰ ਵੀ ਬਚਾਤਾ ਮੈਂ ਬੜੀ ਅੱਛੀ ਗੱਲ ਉਹਦਾ ਬੰਦਾ ਤੈਨੂੰ ਕੀ ਸਮਝਦਾ ਕੀ ਕਹਿ ਕੇ ਬੁਲਾਉਂਦਾ ਸੀ ਉਹ ਰਿਸ਼ਤੇਦਾਰੀ ਸੀ ਉਹਦੇ ਦਿਮਾਗ ਨਹੀਂ ਸੀ ਤਾਜੀ ਇੰਨਾ ਤੇਜ਼ ਮੈਂ ਗੱਲ ਗੁਲ ਸੁਣਾ ਕੇ ਲੱਗੇ ਇੱਧਰ ਉੱਧਰ ਮੇਲ ਨੂੰ ਹਾਂ ਇਹਦਾ ਤੇਜ਼ ਲੇਕਿਨ ਤੈਨੂੰ ਇਹ ਅਹਿਸਾਸ ਹੈ ਨਾ ਕਿ ਤੂੰ ਗਲਤ ਕੀਤੀ ਤਾਜੀ ਮੈਂ ਉਹ ਹੁਣ ਅੱਲਾ ਮਾਫ ਕਰੇ ਮੈਂ ਉਹ ਸ਼ਾਦੀ ਨਾ ਹੁੰਦੀ ਮੈਂ ਹੀ ਕਰਨਾ ਸੀ ਉਹ ਯਾਰ ਉਹਨੂੰ ਛੱਡ ਜੋ ਤੂੰ ਕੀਤਾ ਉਹ ਤੇ ਗਲਤ ਸੀ ਨਾ ਮੰਨਣਾ ਨਾ ਦਿਲੋਂ ਗਲਤ ਸਾਜੀ ਉਹਦਾ ਬੱਚਾ ਸੀ ਉਹਨੂੰ ਵੀ ਨਹੀਂ ਸੀ ਇਹਨਾਂ ਸਮਝ ਆਇਆ ਮੈਂ ਉਹੀ ਹੁਣ ਤਦੀ ਤੇ ਮੈਂ ਹੁਣ ਕਹਿ ਰਿਹਾ ਮੈਂ ਇਸੇ ਤੋਂ ਤਾਂ ਕੁਝ ਕਹਿ ਨਹੀਂ ਰਿਹਾ ਕਿ ਉਸ ਟਾਈਮ ਨਹੀਂ ਉਹਨੂੰ ਇਸ ਚੱਕਰ ਦਾ ਨਹੀਂ ਸੀ ਪਤਾ ਲੇਕਿਨ ਹੁਣ ਉਹਨੂੰ ਪਤਾ ਲੱਗ ਗਿਆ। ਨਹੀਂ ਨਾਲੇ ਇਹ ਕਹਿੰਦਾ ਉਹਦੇ ਹੱਥਾਂ 'ਚ ਜਾਨ ਦਿੱਤੀ ਸੀ ਉਹਨੇ ਕੁੜੀ ਨੇ। ਉਹ ਨਹੀਂ ਯਾਰ ਉਹ ਤੇ ਮੈਂ ਵੈਸੇ ਹੀ ਗੱਲ ਕੀਤੀ ਨਹੀਂ ਵੈਸੇ ਸਵਾਲ ਹੈ ਕਿ ਜਿਹੜਾ ਇਹਨੇ ਤੂੰ ਉਹਦੀ ਜਦੋਂ ਫੌਤ ਹੋਈ ਗਿਆ ਨਹੀਂ ਮੈਂ ਨਹੀਂ ਗਿਆ ਸਾਜੀ ਐਵੇਂ ਗਲਤ ਗੱਲ ਕਰਾਂ ਮੈਨੂੰ ਹੋਸ਼ ਹੀ ਨਹੀਂ ਰਹੀ 2-3 ਦਿਨ ਬੁਖਾਰ ਚੜ ਗਿਆ ਮੇਰਾ ਖਬਰ ਸੁਣ ਕੇ ਹਾਂ ਮੈਂ ਸੈਡ ਹੀ ਰਿਹਾ ਤੇ ਯਾਰ ਤੂੰ ਕੁਛ ਆਪਣੇ ਆਪ ਨੂੰ ਕਿਉਂ ਨਹੀਂ ਕੀਤਾ ਯਾਰ ਉਹ ਜਦੋਂ ਮਰ ਗਈ ਤੇਰਾ ਰਾਈਟ ਬਣਦਾ ਸੀਗਾ ਕਿ ਮੈਂ ਵੀ ਕੁਛ ਕਰਦਾ ਵੀ ਮੈਂ ਵੀ ਨਹੀਂ ਤੇਰੇ ਤੋਂ ਬਗੈਰ ਰਹਿ ਸਕਦਾ। ਤੇਰੇ ਨਾਲ ਜ਼ਿੰਦਗੀ 'ਚ 8-9 ਵਾਰੀ ਇਹ ਟਾਈਮ ਆਇਆ ਤੂੰ ਤੇ ਕਦੇ ਵੀ ਨਹੀਂ ਕੀਤਾ। ਮੈਂ ਬੜੀ ਕੋਸ਼ਿਸ਼ ਕੀਤੀ ਸਾਜੀ ਉਹਨਾਂ ਦੇ ਖਾਵਨ ਨੇ ਮਾਸ਼ਾਅੱਲਾ ਦੂਜੀ ਸ਼ਾਦੀ ਕਰ ਲਈ 2 ਬੇਟੇ ਉਹਦੇ ਚੋਂ ਹੋਣ ਤੇ ਉਧਰ ਵੀ ਤੂੰ ਟਰਾਈ ਕੀਤੀ ਨਹੀਂ ਉਧਰ ਟਰਾਈ ਨਹੀਂ ਕੀਤੀ ਦੁਬਾਰਾ ਨਹੀਂ ਤੂੰ ਤਾਂ ਗਿੱਜਿਆ ਉਸ ਘਰ ਦਾ ਇਹ ਕੁੜੀ ਦੇ ਮਗਰ ਦੀ ਉਹਦੇ ਖਾਵਨ ਦੇ ਮਗਰ ਅੱਛਾ ਜੀ ਖਾਵਨ ਕੋ ਕੋਈ ਬਦਲਾ ਲੈ ਰਿਹਾ ਇਹਦਾ ਰੌਲਾ ਖਾਵਨ ਨਾਲ ਸੀ। ਅੱਛਾ ਅੱਲਾ ਮਾਫੀ ਯਾਰ ਯਾ ਅੱਲਾ ਲੇਕਿਨ ਇਹਨੂੰ ਜੇ ਤੁਸੀਂ ਕਹੋ ਗਲਤ ਉਸਤਾਦ ਜੀ ਜੇ ਐਸ ਉਮਰੇ ਆ ਕੇ ਗਲਤ ਕਰਨ ਡਿਆ ਉਹ ਤੇ ਬਚਪਨਾ ਸੀ ਉਦੋਂ ਕਿਹੜਾ ਮੈਨੂੰ ਪਤਾ ਸੀ ਉਦੋਂ ਉਹਨੂੰ ਪਤਾ ਹੀ ਨਹੀਂ ਇੱਕ ਲਾਇਲਮੀ ਦੇ ਵਿੱਚ ਉਹਨੇ ਕੀਤਾ 20 ਸਾਲ ਸੀ 9 ਸਾਲ ਪਿੱਛੇ ਚਲਾ ਜਾ 20 ਸਾਲ ਸਾਰੇ ਉਹਦੀ ਇਸ ਟਾਈਮ 29 ਸਾਲ ਹੈ ਤੇ ਇਸ ਟਾਈਮ ਚ ਕਿੰਨੇ ਮਤਲਬ ਅੱਛਾ ਯਾਰ ਚਲੋ ਛੱਡੋ ਮੇਰੀ ਗੱਲ ਸੁਣੋ ਮੇਰੀ ਗੱਲ ਉਹਨੂੰ ਆਪਣੀ ਰਹਿਮਤ ਉੱਤੇ ਕਰੇ ਉਹ ਤੇ 29 ਸਾਲ ਦੀ ਸੀ ਨਾ ਉਹਦੇ ਬੱਚੇ ਸੀ 2 ਉਹਦਾ ਖਾਮਨ ਸੀ ਹਾਂ ਇੱਕ ਮਿਸਾਲ ਆ ਲੇਕਿਨ ਸਾਨੂੰ ਨਹੀਂ ਇੱਥੇ ਬਹਿਸ ਕਰਨੀ ਸਾਜੀ ਇੱਕ ਮਿਸਾਲ ਆ ਕਹਿੰਦੇ ਦਿਲ ਆਇਆ ਗੱਦੀ ਤੇ ਤਾਂ ਪਰੀ ਵੀ ਕਿਆ ਚੀਜ਼ ਨਹੀਂ ਇਹ ਮੁੰਡੇ ਵੱਲੋਂ ਆ ਮੈਂ ਉਹਦੀ ਗੱਲ ਕਰ ਰਿਹਾ ਇਹ ਜਿਹੜੀ ਤੂੰ ਮਿਸਾਲ ਦਿੱਤੀ ਇਹ ਮੁੰਡੇ ਵਾਲੇ ਵੱਲੋਂ ਤੂੰ ਕੁੜੀ ਵਾਲੇ ਵੱਲੋਂ ਦੇ ਇਦਾਂ ਦੀ ਕਦੀ ਕਿਸੇ ਨੇ ਕਿਹਾ ਵੀ ਦਿਲ ਆਇਆ ਕਾਜੀ ਇੱਕ ਦਫਾ ਇੰਨੇ ਵੀ ਦਾਨਿਸ਼ ਨੇ ਵੀ ਮੈਨੂੰ ਮਰਵਾਇਆ ਇਹ 30-35 ਹਜ਼ਾਰ ਰੁਪਇਆ ਮੇਰਾ ਖਰਚਾਤਾ ਇੱਕ ਅੰਗਰੇਜ਼ੀ ਨਾ ਪਤਾ ਨਹੀਂ ਕਿਹੜੀ ਨਾ ਇੰਗਲਿਸ਼ ਚ ਲੱਗਾ ਰਹਿਣਾ ਡਿਊਂਗੇਸ਼ਨ ਪਤਾ ਨਹੀਂ ਇੰਗਲਿਸ਼ ਬੋਲਦਾ ਰਹਿੰਦਾ ਤਾਂ ਜੀ 30,000 ਰੁਪਇਆ ਇਹਨੇ ਖਰਚਾਤਾ ਇਹ ਕਹਿੰਦਾ ਸੀ ਉਹਨੇ ਆਉਣਾ ਇੱਥੇ ਆਪਾਂ ਕੋਠੀ ਲੈ ਲੈਣੀ ਗੱਡੀ ਵੀ ਉਹਦੇ ਕੋਲ ਆ ਆਪਾਂ ਇੱਥੇ ਸਾਰਾ ਸਿਸਟਮ ਓਕੇ ਕਰ ਲੈਣਾ ਉਹ 6 ਮਹੀਨੇ ਬਾਅਦ ਤਾਜੀ ਉਹਨੇ ਕਿੰਨੇ ਮਹੀਨੇ ਲੱਗੇ ਰਹੇ 3 ਮਹੀਨੇ ਉਹਨਾਂ ਲਗਾ ਲਿਆ ਬਾਅਦ ਚੋਂ ਡਰ ਗਿਆ ਉਤੋਂ ਪਤਾ ਨਹੀਂ ਉਹਨੂੰ ਰਿਜੈਕਟ ਕਰਤਾ ਇਹਨੇ ਆਪ ਹੀ ਨੰਬਰ ਆਫ ਕਰਤਾ ਮੈਂ ਇਹਨੂੰ ਬਾਅਦ ਚੋਂ ਲੱਭਦਾ ਰਹਾਂ ਤੇ 30,000 ਤੇਰਾ ਜੀ 30,000 ਤੇਰਾ ਕਿਸ ਚੱਕਰ ਕਾਜੀ ਗੱਲ ਸੁਣਾ ਕੇ ਮੈਨੂੰ ਕੋਈ ਸ਼ੈ ਲੈਣੀ ਇਹਦੇ ਕੋਲ ਪੂਰੇ ਜੇ ਹੁੰਦੇ ਸੀ ਮੇਰੇ ਕੋਲ ਹੁੰਦੇ ਸੀ ਦੇਖੋ ਕਿੱਥੋਂ ਤੂੰ ਤੇ ਕਾਜੀ ਮੈਂ ਕੰਮ ਕਰਦਾ ਸਾਜੀ ਜੋਬ ਕਰਦਾ ਸੀ ਮੈਂ ਉਸਤਾਦ ਜੀ ਜਦੋਂ ਦਾ ਮੇਰੇ ਮੱਥੇ ਲੱਗਾ ਨਾ ਇਹਨੂੰ ਮੈਂ ਜੋ ਮਰਜ਼ੀ ਕੀਤਾ ਇਹਨੇ 20 ਰੁਪਏ ਵੀ ਕਿਤੇ ਖਰਚੇ ਨਾ ਤੇ ਮੈਨੂੰ ਇਹਨੇ ਕਿਹਾ ਆ ਕੇ ਆ 20 ਰੁਪਏ ਦੀ ਮੇਰੀ ਉਹ ਦੇ ਦੇ ਵੀ ਬਸ ਕਰ ਦੋ ਇਹੋ ਜੇ ਕੋਈ 500 ਦਾ ਵੱਜਾ ਨੋਟ ਹੋਵੇ ਨਾ ਪਰਸ ਝਲ ਫੀ ਪਾ ਲੈਂਦਾ ਯਾਰ ਕਿਤੇ ਖੋਲਣਾ ਬਸ ਕਰ ਕਿ ਨਾਲ ਚਿਪੜਿਆ ਰਵੇ ਮੈਂ ਚਾਹਾਂ ਵੀ ਤੇ ਬਾਹਰ ਨਾ ਯਾਰ ਬਹੁਤ ਅੱਛੀ ਪਰ ਸੈਲਫੀ ਪਾ ਲੈਂਦਾ ਕਹਿੰਦਾ ਤਾਂ ਜੀ ਉਹ ਮੈਂ ਹੀ ਉਹ ਅੰਗਰੇਜ਼ ਨਹੀਂ ਆਈ ਨਹੀਂ ਮੈਂ ਉਹਨੂੰ ਇੰਨੀ ਕੁ ਬਦਵਾ ਦਿੱਤੀ ਨਾ ਚੋਲੀ ਚੁੱਕ ਕੇ ਮੈਂ ਕਿਹਾ ਲੈ ਮਾਈਏ ਤੂੰ ਇੱਥੇ ਆਈ ਨਹੀਂ ਮਾਈ ਸੀ ਹਾਂ ਮਾਈ ਕਹਿੰਦਾ ਉਹਨੂੰ ਮੈਂ ਕਿਹਾ ਵੇ ਉਹ ਵਿਚਾਰੀ ਅੰਗਰੇਜ਼ ਨਹੀਂ ਇੱਥੇ ਉਹਨੂੰ ਉੱਥੇ ਗੱਟ ਵਾਲੇ ਲੈ ਕੇ ਫਿਰ ਉਹਨੂੰ ਕੱਜਲ ਕਰੂੰਗਾ ਉੱਥੇ ਨਹੀਂ ਬਹਿਣ ਕਹਿੰਦਾ ਉਹਨੂੰ ਪਾਕਿਸਤਾਨ ਵੇਖਣ ਦਾ ਬੜਾ ਸ਼ੌਕ ਆ ਅੰਗਰੇਜ਼ ਨਹੀਂ ਨੂੰ ਮੈਂ ਪਾਕਿਸਤਾਨ ਵੇਖਣ ਦਾ ਸ਼ੌਕ ਆ ਪਰ ਹੁਣ ਇੱਥੇ ਭਾਜੀ ਇੱਥੇ ਉਹਨੇ ਤੰਬੂ ਖਨੂੰ ਨਹੀਂ ਲੈ ਕੇ ਦਿਲ ਕਰੇ ਥੱਲੇ ਹੋਟਲ ਹੁੰਦਾ ਉੱਤੇ ਅੰਗਰੇਜ਼ ਨਹੀਂ ਰਹਿੰਦੇ ਨਾਲ ਹੋਟਲ
ਥੱਲੇ ਚਾਹ ਦਾ ਹੋਟਲ ਤੇ ਅੰਗਰੇਜ਼ ਨਹੀਂ ਰਹਿੰਦੀ ਉੱਤੇ ਇਹ ਚੀਜ਼ਾਂ ਉਹ ਪਸੰਦ ਸੀ। ਬਾਜੀ ਵਿੰਡੋ ਚੋਂ ਕੱਢ ਕੇ ਆਂਦੀ ਸ਼ੁਰੂ ਸ਼ੁਰੂ ਮਾਰ ਦੋ ਅੱਗੇ ਪਿਆ 2 ਕੱਪ ਚਾਹ ਉੱਤੇ ਸਾਜੀ ਬਣਦਾ ਹੀ ਨਹੀਂ ਅੰਗਰੇਜ਼ੀ ਦਾ ਨਹੀਂ ਕਿਉਂ ਨਹੀਂ ਬਣਦਾ ਯਾਰ ਕੁਛ ਸ਼ਕਲ ਇਨਸਾਨ ਆ ਉਹ ਹੈਂਡਸਮ ਕਹਿੰਦੇ ਸੀ। ਜਿਹੜੀ ਕਾਗਜ਼ ਚੁੱਕਣ ਵਾਲੀ ਉਹ ਜਾਂਦੀ ਜਾਂਦੀ ਸਮੋਸਾ ਫਰਾ ਜਾਂਦੀ ਉਹ ਯਾਰ ਇਹ ਬੜਾ ਆਈਡੀਅਲ ਰੰਗ ਹੈ ਚਾਕਲੇਟ ਕਲਰ। ਇਹ ਕਿਤੇ ਹੋਊਗਾ ਇੱਧਰ ਉੱਧਰ ਹੀ ਕਿਤੇ ਹੋਊਗਾ। ਨਹੀਂ ਅੱਛਾ ਨਹੀਂ ਮਤਲਬ ਉਹ ਮਾਈ ਸੀ ਜ਼ਿਆਦਾ ਏਜ ਸੀ ਮਾਈ ਸੋਸ਼ਲ ਮੀਡੀਆ ਤੇ ਕੋਈ ਹਾਂਜੀ ਫੇਸਬੁੱਕ ਤੇ ਗੱਲਬਾਤ ਕਰਦੀ ਸੀ। ਏਜ ਮਤਲਬ ਤੇਰੇ ਨਾਲੋਂ ਕਿੰਨਾ ਫਰਕ ਕਿੰਨਾ ਢੇਰ ਸਾਰਾ ਫਰਕ। ਜਦੋਂ ਉਹਨੇ ਵੀਡੀਓ ਕਾਲ ਪਹਿਲੀ ਦਫਾ ਕੀਤੀ ਨਾ ਮੈਂ ਤਸਵੀਰਾਂ ਉਹਨੇ ਭੇਜਦੀ ਸੀ ਉਹ ਫਿਲਟਰ ਲਾ ਕੇ ਠੀਕ ਸੀ। ਵੀਡੀਓ ਕਾਲ ਤੇ ਸਾਜੀ ਉਹਦੀਆਂ ਝੁੜੀਆਂ ਹੀ ਮਾਸ਼ਾਅੱਲਾ ਬਾਸ ਤੋਂ ਵੀ ਜ਼ਿਆਦਾ ਸੀ। ਮੇਰੇ ਤੋਂ ਜ਼ਿਆਦਾ ਅੱਡਾ ਮਾਫ ਕਰੇ ਸ਼ੈਲਟ ਨੂੰ ਮਰੋੜਾ ਦੇ ਦੋ ਨਾ ਇੰਨੀਆਂ ਝੁੜੀਆਂ ਅੱਛਾ ਨਹੀਂ ਤਾਂ ਤੂੰ ਮਤਲਬ ਸੀਰੀਅਸ ਹੋ ਗਿਆ ਸੀ ਪਹਿਲੇ ਨਹੀਂ ਮੈਂ ਸੀਰੀਅਸ ਨਹੀਂ ਸੀ। ਮੈਂ ਕਿਹਾ ਚੱਲ ਆ ਜਾਏਗੀ ਇੱਥੇ ਰਹੇ। ਅੱਛਾ ਉਹਨੇ ਕਿਹਾ ਕਿ ਇੱਥੇ ਆਣਾ ਮੈਂ ਉਹਨੂੰ ਕਿਹਾ ਕਿ ਮੈਂ ਉੱਥੇ ਆਣਾ ਚਾਹੁੰਦਾ। ਕਹਿੰਦੀ ਨਹੀਂ ਮੈਂ ਉੱਥੇ ਆਵਾਂਗੀ ਉੱਥੇ ਰਹਾਂਗੇ ਘਰ ਸ਼ਹਿਰ ਵੀ ਲੈ ਲਾਂਗੇ ਵਿਆਹ ਵੀ ਕਰ ਲਾਂਗੇ। ਪੁੱਛ ਲਿਆ ਸੀ ਸਤਾਜੀ ਮਾਲ ਦਾ ਵੀ ਪੁੱਛ ਲਿਆ ਸੀ। ਉਹ ਕਹਿੰਦੀ ਸੀ ਪਤਾ ਨਹੀਂ ਇੱਧਰ ਦੇ ਕਿੰਨੇ ਬੰਦੇ ਇਹਨੇ ਮੈਨੂੰ ਦੱਸਿਆ ਕਹਿੰਦਾ ਗੱਡੀ ਵੀ ਲੈ ਲੈਣੀ ਆਪਾਂ ਇੱਕ ਕੋਠੀ ਵੀ ਲੈ ਕੇ ਇਦਾਂ ਬਣਦਾ ਭਾਈ ਜਦੋਂ ਮਤਲਬ ਤਾਜੀ ਜੇ ਉਹ ਟਕਾਂਦੀ ਅੰਗਰੇਜ਼ ਨਹੀਂ ਉਹਨੇ ਐਸਾ ਬਾਅਦ ਚੋਂ ਬਟਾਲਾ ਕਾਨੂੰਨੀ ਉਹਨੇ ਲੱਭਣਾ। ਬਟਾਲਾ ਕਾਨੂੰਨੀ ਅੰਗਰੇਜ਼ੀ ਦਾ ਹੱਥ ਲੱਗੀ ਆ। ਨਹੀਂ ਤਾਜੀ ਅੰਗਰੇਜ਼ ਨਹੀਂ ਆਣਾ ਐਵੇਂ ਨਹੀਂ ਬਾਪ ਪਾਣਾ ਠੀਕ ਆ ਤੇਰਾ ਰੰਗ ਹੀ ਨਹੀਂ ਅੰਗਰੇਜ਼ ਨਹੀਂ ਆਣਾ। ਨਹੀਂ ਉਹ ਤਾਂ ਕਹਿ ਰਹੀ ਸੀ ਤੇਰਾ ਹੀ ਆ ਅੱਲਾ ਦੇ ਹੱਦਿਆ ਨਹੀਂ। ਮੈਂ ਆਪ ਤਾਜੀ ਨਾਲੇ ਉਹ ਜਿਹੜੀ ਮੈਂ ਕਹੀ ਹੈ ਉਹ ਐਵੇਂ ਮੈਂ ਬਹੁਤਾ ਸੀਰੀਅਸ ਨਹੀਂ। ਉਹ ਮੇਰੀ ਮੈਂ ਮੈਨੂੰ ਚੰਗੀ ਲੱਗਦੀ ਪਹਿਲੇ ਜਿਹੜੀ ਕਹੀ ਮਤਲਬ ਕੀ ਚੰਗੀ ਲੱਗਦੀ ਸੀ ਇੰਨੀ ਨਹੀਂ ਉਹ ਗੁਫ਼ਤਗੂ ਇਹ ਮੈਂ ਜਾਣ ਕੇ ਤੁਹਾਨੂੰ ਕਿਹਾ ਵਿੱਚ ਗੱਲਾਂ ਯਾਨੀ ਕਹਿੰਦਾ ਮੈਂ ਆਪਣੇ ਕੋਲੋਂ ਵੀ ਲਾਈਆਂ ਵਾ। ਇਹ ਨਹੀਂ ਕਿ ਉਸੇ ਸਾਰੀ ਗੱਲ ਆਪਣੇ ਕੋਲੋਂ ਕਿਉਂ ਲਾਈਆਂ ਉਹਦਾ ਕੋਈ ਵੇਖਦਾ ਹੋਵੇ ਕੋਈ ਜਾਣ ਨਹੀਂ ਪਾਦਾ। ਉਹ ਉਹਨਾਂ ਨੂੰ ਚਲੋ ਕੋਈ ਨਹੀਂ ਵੇਖਦਾ ਨਹੀਂ ਹੋ ਸਕਦਾ। ਲੇਕਿਨ ਉਸਤਾਦ ਜੀ ਇਹ ਦੇਖੋ ਨਾ ਅੰਗਰੇਜ਼ਣੀ ਵੀ ਬੜੀ ਗੱਲ ਏ ਕਿ ਇਹਨੂੰ ਪਸੰਦ ਨਹੀਂ ਕਹਿੰਦਾ ਮੇਰੇ ਬਹੁਤ ਖੁੱਲੇ ਦਿਲ ਦੇ ਹੁੰਦੇ ਜਾਂ ਕੂੜ ਹੁੰਦੇ ਦੋਵਾਂ ਜੋ। ਹਾਂਜੀ ਇਹ ਕਹਿੰਦਾ ਮੇਰੇ ਤੇ ਬੜੀ ਮਰਦੀ ਹੁੰਦੀ ਸੀ ਅੰਗਰੇਜ਼ਣੀ। ਜਿਹੜੇ ਕਿਹਾ ਕਿ ਮੈਂ ਇਸਲਾਮ ਕਬੂਲ ਕਰਾਂਗੀ ਮਾਂ ਦੀ ਮਾਂ ਤੇ ਬੱਚਿਆਂ ਦੀ ਮਾਂ ਦੀ ਮਾਂ ਹਰ ਪਾਸੇ ਹੀ ਮਾਂ ਕਹਿੰਦੀ ਮੈਂ ਤੇਰੀ ਸਪੋਰਟ ਵੀ ਕਰਾਂਗੀ ਪੈਸੇ ਪੂਸੇ ਵੀ ਬੜੇ ਸੀ। ਪਾਕਿਸਤਾਨੀ ਕਲਚਰ ਨੂੰ ਵੀ ਪਸੰਦ ਕਰਦੀ ਹਾਂ ਮੈਂ ਤੁਹਾਡਾ ਮਜ਼ਹਬ ਵੀ ਇਖਤਿਆਰ ਕਰ ਲਾਂਗੀ। ਤੂੰ ਜ਼ਾਹਰੀ ਗੱਲ ਹੈ ਜਦੋਂ 80-85 ਸਾਲ ਉਮਰ ਹੋ ਗਈ ਆ ਉੱਥੇ ਕੋਈ ਮੂੰਹ ਨਹੀਂ ਲਾ ਰਿਹਾ। ਇੱਥੇ ਉਹਨੂੰ ਇਹਨੇ ਚਿੰਚੀ ਦੇ ਵਿੱਚ ਖਜਲ ਕਰਨਾ ਸੀ ਅੰਗਰੇਜ਼ ਨੂੰ। ਨਹੀਂ ਦਿਲ ਭਾਈ ਉਹ ਡਾਲਰ ਲੈ ਕੇ ਆਉਣੇ ਸੀ। ਸਾਜੀ ਡਾਲਰ ਉਹਨੇ ਆਂਦੇ ਤੇ ਨਹੀਂ ਨਾ ਗੱਡੀ ਕਢਾ ਲੈਣੀ। ਨਹੀਂ ਆਂਦੇ ਇਹਨੇ ਪਹਿਲੇ ਉਹਨੇ ਸਾਰਾ ਅਰੇਂਜ ਕੀਤਾ ਸੀਗਾ। ਉਹਨੇ ਜਹਾਜ਼ ਚੋਂ ਉਤਰਦੇ ਹੀ ਪਹਿਲੇ ਉਹਦਾ ਖਰਚਾ ਕਰਾਉਣਾ। ਅੱਛਾ ਜਿਹੜੇ ਕੋਠੀ ਕਿਹੜਾ ਲੈਣੀ ਆ ਉਹ ਵੀ ਮਾਲਕ ਨੂੰ ਉਹਨੇ ਕਹਿਣਾ ਹੁੰਦਾ ਸੀ ਕਿ ਅੰਮੀ ਜੀ ਆ ਰਹੇ ਨੇ ਤੇ 에어ਪੋਰਟ ਤੇ ਦਿਲ ਕੇ 8-9 ਬੰਦੇ ਖਲੋਤੇ ਉਹਦੇ ਪੈਸੇ ਲੈਣ ਵਾਲੇ। ਉਹਨੇ ਇਹ ਗੱਲ ਕਹਿਤੀ ਸੀ ਕਿ ਤੂੰ ਮਕਾਨ ਦਾ ਅਰੇਂਜ ਕਰ ਲੈ ਤੇ ਪੈਸੇ ਯਾਨੀ ਕਿ ਆ ਕੇ ਦੇਖ ਕੇ ਰੱਖਦੇ ਅਸੀਂ ਲੈ ਲਾਂਗੇ ਮਕਾਨ। ਹਾਂ ਉਹਦੇ ਉੱਥੇ ਕਿੰਨੇ ਕੀ ਸੀ ਉੱਥੇ ਵੀ ਉਹਨੇ ਆਪਣੇ ਮਕਾਨ ਦੀ ਵੀ ਪੂਰੀ ਵੀਡੀਓ ਬਣਾਈ। ਉਹਦਾ ਉੱਥੇ ਇਲੀਨੋਇਸ ਕੋਈ ਸਟੇਟ ਆ ਉੱਥੇ। ਨਹੀਂ ਉਹਨੇ ਤੈਨੂੰ ਕਿੰਨਾ ਕਿਹਾ ਸੀ ਕਿ ਮੈਂ ਕੋਈ 50-60 ਹਜ਼ਾਰ ਡਾਲਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰੇ ਕੋਲ ਇੰਨੇ ਨੇ ਇਹ ਉਹ ਕਹਿੰਦੇ ਕਿ ਮੇਰੇ ਕੋਲ ਠੀਕ ਹੈ ਮੈਂ ਲੈਂਡਲੋਰਡ ਲੇਡੀ ਹਾਂ ਮੇਰੀ ਆਪਣੀ ਜਗ੍ਹਾ ਵਾ। ਉਹ ਲੈਂਡਲੋਰਡ ਦਾ ਵੀ ਪਤਾ ਸੀ ਉਹਨੂੰ। ਲੈਂਡਲੋਰਡ ਇੰਗਲਿਸ਼ ਦਾ ਲਫ਼ਜ਼ ਆ। ਅੱਛਾ ਦੂਸਰੀ ਗੱਲ ਇਹ ਹੈ ਕਿ ਉਹਦੇ ਚੱਕਰ ਚ ਡਾਲਰਾਂ ਦੇ ਚੱਕਰ ਚ ਤੂੰ ਇਸ ਗਰੀਬ ਦਾ 30,000 ਖਾ ਗਿਆ। ਉਹ ਉਸਤਾਦ ਜੀ ਇਹਨੇ ਉਹ ਜੇ ਅੰਗਰੇਜ਼ ਨਹੀਂ ਆ ਜਾਂਦੀ ਮੇਰੇ ਕੋਲ ਖਾ ਲਓ ਇਹਨੇ ਉਹਦਾ ਉਹ ਹਸ਼ਰ ਕਰਨਾ ਸੀ। ਉਹ ਦਿਲ ਕਰੇ 3 ਮਹੀਨਾ ਬਾਅਦ ਅੰਗਰੇਜ਼ ਨਹੀਂ ਤੇ ਫੱਟੇ ਤੇ ਸ਼ੈਵਾਂ ਲਾਈਆਂ ਐਪਨੇ ਆਲਿਆਂ ਨੂੰ ਸ਼ੈਵਾਂ ਮੰਗਣ ਲਈ ਬੱਚਿਆਂ ਦੇ ਕੋਕੋ ਰੱਖੇ। ਇਹ ਉਸ ਦੌਰ ਦੀ ਗੱਲ ਕਰ ਰਿਹਾ ਜਦੋਂ ਇਹਨੇ ਇੱਕ ਐਪ ਤੋਂ ਕਰਜ਼ਾ ਕਢਾਇਆ ਸੀ ਤੇ 700 ਮੈਨੂੰ ਦੇ ਕੇ ਕਹਿੰਦਾ ਹੁੰਦਾ ਸੀ 2300 ਤਾਰਨਾ ਹੀ। ਉਹ ਗਲਤੀ ਦੇ ਵਿੱਚ ਹੋ ਗਿਆ ਸੀ ਉਹ ਕਹਿੰਦਾ ਮੈਨੂੰ ਪਤਾ ਚੱਲਿਆ 30 ਦਾ। ਨਹੀਂ ਇਹ ਕਿੰਨੀ ਪੁਰਾਣੀ ਗੱਲ ਹੈ ਜਿਹੜੀ ਇਹ ਗੱਲ ਕਰਦੇ 2019 ਦੀ 2020 ਦੀ। ਫੱਟੇ ਦੇ ਚੀਜ਼ਾਂ ਲਾਈਆਂ ਤੇ ਬੱਚੇ ਹੱਥ ਮਾਰੇ ਤੈਨੂੰ ਕਿ ਬੇ ਡੋਂਟ ਟੱਚ ਮੀ ਡੋਂਟ ਟੱਚ ਮਾਈ ਬਿਜ਼ਨਸ ਪ੍ਰੋਡਕਟਸ। ਬੱਚਾ ਛੱਤ ਚੜਿਆ ਵਾ ਤੈਨੂੰ। ਅੱਛਾ ਨਹੀਂ ਇਹ ਕੋਈ ਵਾਕਿਆ ਸੀ ਐਪ ਵਾਲੇ ਤੇ ਕਿੱਦਾਂ ਇੱਕਦਮ ਤੈਨੂੰ ਪੈਸੇ ਆਏ ਸੀ? ਤਾਜੀ ਇਹ ਨਾ ਲਾਗੇ ਬੈਠੇ ਸੀ ਇਹ ਕਹਿੰਦੇ ਜੀ ਆ ਇੱਕ ਐਪ ਆਈ ਆ ਤੇ ਕਹਿੰਦੇ ਇਹ ਕਰਜ਼ਾ ਲੈਂਦੀ ਆ। ਮੈਂ ਕਿਹਾ ਅੱਛਾ ਜੀ ਮੈਂ ਕਿਹਾ ਇਹ ਕਿਹੜੀ ਐਪ ਕਰਜ਼ਾ ਵੀ ਦੇਣ ਲੱਗ ਪਈ। ਅੱਛਾ ਉਸਤਾਦ ਜੀ ਅਸੀਂ ਇਹ ਗੱਲ ਕਰਕੇ ਉੱਠ ਕੇ ਚੱਲ ਗਏ ਤੇ ਕੱਲਾ ਹੀ ਬਹਿ ਕੇ ਮਿਲਾ ਰਿਹਾ ਜੋ ਕਹੀ ਜਾ ਰਿਹਾ। ਤਾਜੀ ਮੈਨੂੰ ਨਹੀਂ ਪਤਾ ਵੀ ਇਹ ਨਿਜ਼ਾਮ ਹੈ। ਮੈਨੂੰ ਬਾਅਦ ਚ ਫੋਨ ਆਇਆ ਕਹਿੰਦਾ ਮੇਰੇ ਜਾਇਜ਼ ਕੈਸ਼ 2500 ਆਇਆ ਤੂੰ ਵੀ ਤਾਜੀ ਉਹ ਕਹਿੰਦੇ ਜੀ ਕੋ ਆਪਣਾ ਫੋਨ ਨੰਬਰ ਦੱਸੋ ਮੈਂ ਦਿੱਤਾ। ਕਹਿੰਦੇ ਆਪਣੀ ਤਸਵੀਰ ਦਿਓ ਮੈਂ ਦਿੱਤੀ। ਕਹਿੰਦੇ ਇੱਕ ਗਵਾਹ ਦਿਓ। ਮੈਂ ਕਿਹਾ ਗਵਾਹ ਕਿਹੜਾ ਨਾਲ ਹੀ ਮੇਰੇ ਮੁੰਡਾ ਬੈਠਾ ਸੀ। ਮੈਂ ਕਿਹਾ ਤੂੰ ਗਵਾਹ ਬਣ ਕਹਿੰਦਾ ਬਣ ਜਾਗੇ ਕਾਹਦਾ ਗਵਾਹ ਬਣਨਾ। ਮੈਂ ਕਿਹਾ ਬਸ ਚੁੱਪ ਕਰ। ਮੈਂ ਉਹਦਾ ਫੋਨ ਨੰਬਰ ਪੁੱਛਿਆ ਕਹਿੰਦੇ ਸ਼ਨਾਖਤੀ ਕਾਰਡ। ਤਾਜੀ ਸ਼ਨਾਖਤੀ ਕਾਰਡ ਨੰਬਰ ਦਿੱਤਾ 2500 ਰੁਪਇਆ ਉਹਨਾਂ ਨੇ ਭੇਜਤਾ। ਤਾਜੀ 2500 ਰੁਪਇਆ ਉਹਨਾਂ ਨੇ ਭੇਜਤਾ। ਉਹ 2500 ਮੈਂ ਕਢਾ ਕੇ ਉਦੋਂ ਹੀ 1800 ਡਾਤਾ 700 ਅਗਲੇ ਦਿਨ। ਮੈਂ ਕਿਹਾ ਕੋਈ ਇਹ ਕਿਹੜਾ ਮੈਂ ਦੇ ਰਹੇ ਆ। ਤਾਜੀ ਉਹ ਦਿਨਾਂ ਚ ਹੋ ਗਿਆ ਕਿਤੇ ਮੇਰਾ ਨੰਬਰ ਬੰਦ।
1 ਮਹੀਨੇ ਬਾਅਦ ਮੈਂ ਨੰਬਰ ਚਲਾਇਆ ਤੇ ਇੱਕ ਹੁਣ PT 041 ਲਿਖਿਆ ਤੇ ਫੋਨ ਆਇਆ। ਮੈਂ ਕਿਹਾ ਅਸਲਾਮ ਅਲੈਕਮ, ਅਸੀਂ ਜੀ ਉਹ ਐਪ ਵੱਲੋਂ ਬੋਲਣੇ ਆ, ਉਹ ਤੁਸੀਂ ਪੈਸੇ ਲਏ ਜੀ 70 ਰੁਪਏ ਤੁਹਾਨੂੰ ਰੋਜ਼ ਦਾ ਜੁਰਮਾਨਾ ਪੈ ਰਿਹਾ ਹੈ। ਮੈਂ ਤਾਂ ਜੀ ਫੋਨ ਕਰਤਾ, ਫੋਨ ਮੈਂ ਵੇਖਿਆ ਉਹ ਤੋਂ ਮੋਬਾਈਲ ਤੋਂ ਕਿਸ਼ਤ ਦੇਖੀ 3100 ਕਿੰਨੇ ਰੁਪਏ ਕਿਸ਼ਤ, ਤੇ ਉਸਤਾਦ ਜੀ ਉਹਨਾਂ ਦੀ ਕਿਸ਼ਤ ਵੀ 15 ਦਿਨਾਂ ਬਾਅਦ। ਮੈਂ ਉਹ ਮਤਲਬ 15 ਮਹੀਨੇ ਬਾਅਦ 15 ਦਿਨ ਬਾਅਦ 15 ਦਿਨ ਬਾਅਦ 70 ਰੁਪਏ ਰੋਜ਼ ਦੇ। ਹਾਂਜੀ ਉਹ 70 ਰੁਪਏ ਮੈਂ ਉਹ 3100 ਦਿੱਤਾ। ਮੈਂ ਉਸਤਾਦ ਜੀ 2500 ਲੈ ਕੇ ਉਹਨਾਂ ਨੂੰ 5200 ਰੁਪਇਆ ਦਿੱਤਾ। ਫਿਰ ਮੈਂ ਹੱਥ ਜੋੜੇ, ਫਿਰ ਮੈਂ ਕਿਹਾ ਮਾਫੀ ਦੇ। ਤੂੰ ਤੇ ਐਵੇਂ 1200 ਹੀ ਦਿੱਤਾ। 70 ਰੁਪਏ ਡੇਲੀ ਦਾ ਜੁਰਮਾਨਾ ਹੈ। ਜੁਰਮਾਨਾ ਇਹ ਨਾ ਦਿੱਤੀ ਕਿਸ਼ਤ ਉਹਨਾਂ ਦੇ 15 ਦਿਨਾਂ ਬਾਅਦ, ਤੇ ਉਹ 70 ਰੁਪਏ ਰੋਜ਼ ਦੇ ਤੁਹਾਨੂੰ ਪੈ ਰਹੇ ਜੁਰਮਾਨਾ। ਉਹ ਤੇ ਸੂਦ ਹੈ ਨਾ ਯਾਰ। 2100 ਰੁਪਏ ਦਾ 2100 ਰੁਪਏ ਦਾ 70 ਯਾਨੀ 15 ਦਿਨ ਬਾਅਦ ਤੁਸੀਂ 1000 ਰੁਪਏ ਦੇਣਾ ਵਾ। ਅੱਛਾ ਹਾਂ ਠੀਕ। 2500 ਲੈ ਕੇ 15 ਦਿਨਾਂ ਬਾਅਦ 1000 ਰੁਪਏ ਦੇਣਾ। ਅੱਛਾ ਜਿਹੜਾ ਉਹ ਕਹਿ ਰਹੇ ਨੇ ਜੁਰਮਾਨਾ, ਇਹ ਸਾਡੀ ਸੂਦ ਦੀ ਟਰਮ ਹੈਗੀ ਹੈ। ਆਮ ਭੋਲੇ ਭਾਲੇ ਬੰਦੇ ਨੂੰ ਜਿਹੜੇ ਨੂੰ ਪਤਾ ਹੀ ਨਹੀਂ ਇਸ ਐਪ ਵਾਲਿਆਂ ਨੇ ਤੇ ਫਿਰ ਸੂਦ ਦੇ ਪਾਸੇ ਲਾਤਾ। ਨਹੀਂ ਭੋਲੇ ਭਾਲੇ ਨਹੀਂ, ਭਾਵੇਂ ਜੋ ਵੀ ਹੈ, ਭੋਲੇ ਭਾਲੇ ਨਹੀਂ, ਉਹ ਵੀ ਬੰਦੇ ਨੇ ਜਿਹੜੇ ਬੱਚੇ ਦੀਆਂ ਸ਼ਕਲਾਂ ਦੇਖਦੇ ਨੇ, ਬਿੱਲ ਦੇਖਦੇ ਨੇ, ਉਹ ਵੀ ਵਿਚਾਰੇ ਮਜਬੂਰ ਹੋ ਕੇ ਲੈ ਲੈਂਦੇ। ਕਿਸੇ ਦਾ ਕੋਈ ਪਿਓ ਹਸਪਤਾਲ ਆ, ਕਿਸੇ ਨੂੰ ਦਵਾਈਆਂ ਲਈ ਪੈਸੇ ਚਾਹੀਦੇ, ਇਹ ਫੈਸਿਲਿਟੀ ਦੇਤੀ, ਉਸ ਫੈਸਿਲਿਟੀ ਤੋਂ ਪਾਇਣ ਅਗਲੇ ਪਾਇਣ। ਤੁਹਾਡੀ ਸੋਚ ਆ, ਨੱਸ ਨਹੀਂ ਸਕਦੇ ਤੁਸੀਂ। ਉਸਤਾਦ ਜੀ ਇਹਨਾਂ ਨੇ ਇਹਨੂੰ ਫੋਨ ਕੀਤਾ ਕਿ ਤੁਸੀਂ ਅੱਜ ਕਿਸ਼ਤ ਨਾ ਜਮ੍ਹਾਂ ਕਰਾਈ ਤੇ ਮੁਤਲਕਾ ਥਾਣੇ ਦੇ ਵਿੱਚੋਂ ਗੱਡੀ ਤੁਹਾਡੇ ਕੋਲੋਂ ਆ ਕੇ ਲੈ ਜਾਏਗੀ। ਉਸਤਾਦ ਜੀ 2500 ਰੁਪਏ ਦਾ 70 ਰੁਪਏ ਜੁਰਮਾਨਾ। ਹਾਂਜੀ 5000 ਦਾ 40। 2500 ਰੁਪਇਆ ਡੇਲੀ ਬਣਦਾ ਕਿੰਨਾ? 2500 ਹੋਵੇ ਤੇ ਮਹੀਨੇ ਦਾ ਕਿੰਨੇ ਬਣਦੇ? 30 ਦਿਨ ਨੇ 80 ਰੁਪਏ। ਹਾਂ ਤਕਰੀਬਨ 8 ਦੀਆਂ 24 80 85 ਰੁਪਏ 82 85 ਰੁਪਏ 82 ਰੁਪਏ ਰੋਜ਼ ਦੇ ਲੈ ਕੇ ਤੇ 70 ਰੁਪਏ ਨਾਲ ਦੇਣੇ। ਹਾਂਜੀ ਨਹੀਂ ਉਹਨਾਂ 2500 ਮਹੀਨੇ ਦਾ ਲੈ ਕੇ ਹਾਂਜੀ 2100 ਮਹੀਨਾ ਉੱਤੇ ਦੇਣਾ ਵਾ। ਉੱਤੇ ਦੇਣਾ 2500 ਤੋਂ ਇਲਾਵਾ ਹਾਂਜੀ। ਫਿਰ ਲੇਟ ਹੋ ਗਏ, ਉਹਦਾ ਵੱਧ ਰਿਹਾ, ਉਹਦਾ ਵਧੀ ਜਾ ਰਿਹਾ। ਉਹ ਤੇ ਫਿਰ ਮੈਂ ਇਹਨੂੰ ਕਿਹਾ ਕਿ ਯਾਰ ਆਪਾਂ ਇੱਕੋ ਵਾਰੀ ਸਾਰਾ ਦੇ ਕੇ ਤੇ ਜਾਨ ਛਡਾ ਲਈਏ। ਕਿੱਦਾਂ ਇੰਟਰਨੈਟ ਤੇ ਚੱਲਦੀ? ਜੀ ਆਹੋ ਇੱਥੇ ਯਾਰ ਉਹ ਐਪਲੀਕੇਸ਼ਨ ਤੁਸੀਂ 10000 ਰੁਪਏ ਦੇਣਾ ਨਾ, ਉਹਦਾ ਨਾ ਕਿੰਨੇ 3500 ਰੁਪਏ ਜੁਰਮਾਨਾ ਹੀ। ਜ਼ਿਆਦਾ ਠੀਕ ਹੈ ਫਰੀਦ ਸਾਹਿਬ ਤੁਸੀਂ ਲੈ ਲੈਣਾ ਪੈਸੇ। ਤੁਸੀਂ ਤੁਹਾਡੇ ਪੂਰੇ ਤੇਰੇ ਨਾਦਰਾ ਚ ਜਿੰਨਾ ਤੇਰੇ ਭਰਾਵਾਂ ਦਾ, ਬਾਪ ਦਾ, ਚਾਚਿਆਂ ਦਾ, ਤਾਇਆਂ ਦਾ, ਜਿਹੜੇ ਤੇਰੇ ਬਲੱਡ ਦੇ ਰਿਸ਼ਤੇ ਨੇ, ਜਿੰਨਾ ਕੋ ਨਾਦਰਾ, ਪੂਰੇ ਨੰਬਰ ਉਹਨਾਂ ਦੇ ਕੋਲ ਨੇ। ਹਾਂਜੀ ਤੂੰ ਘਰ ਬੈਠਣਾ, ਤੇਰੇ ਚਾਚੇ ਦਾ ਤੈਨੂੰ ਫੋਨ ਆਉਣਾ, ਯਾਰ ਫੋਨ ਆਇਆ ਸੀ, ਤੂੰ ਪੈਸੇ ਲਏ ਨੇ ਧਾਰੇ ਉੱਥੋਂ ਫਲਾਂ ਐਪ ਤੋਂ 20000 ਰੁਪਇਆ, ਉਹ ਕਹਿੰਦੇ ਜੀ ਦੇ ਨਹੀਂ ਰਿਹਾ ਤੁਹਾਡਾ ਭਤੀਜਾ। ਤੂੰ ਮਰ ਜਾਣਾ ਤੂੰ ਹੋਣਾ। ਕੱਲ ਨੂੰ ਤੇਰੀ ਪੁੱਪੀ ਦਾ ਫੋਨ ਆਇਆ, ਫਰੀਦ ਫੋਨ ਆਇਆ ਸੀ, ਕਿੱਥੋਂ ਪੈਸੇ ਲਏ ਤੂੰ 20000 ਰੁਪਇਆ? ਇੰਜ ਜ਼ਲੀਲ ਹੋਣਾ। ਹਾਂਜੀ ਏਦਾਂ ਹੀ ਹੋਇਆ। ਉਹ ਗਵਾਹ ਸੀ ਜਿਹੜਾ, ਉਹ ਜਿਹੜੇ ਮੁੰਡੇ ਦੇ ਮੈਂ ਗਵਾਹ ਦਾ ਨੰਬਰ ਪਾਇਆ, ਉਹ ਪਹਿਲੇ ਮੈਨੂੰ ਕਵੇ ਨਾ ਦਈ, ਉਹ ਝੂਠ ਮੂਠ ਹੀ ਹੁੰਦਾ, ਉਹਨਾਂ ਨੇ ਕਹਿਣਾ ਹੀ ਨਹੀਂ ਆ। ਤਾਂ ਜੀ ਬਾਅਦ ਚ ਉਹਨੂੰ ਉੱਥੋਂ ਫੋਨ ਆਏ 41 ਵਾਲੇ ਨੰਬਰ ਤੋਂ, ਉਹ ਬੰਦਾ ਆ ਮੈਨੂੰ ਫੋਨ ਕਰ ਕਹਿੰਦਾ ਦੇ ਦੇ ਯਾਰ, ਕਿਤੇ ਚੁੱਕੇ ਨਾ ਜਾਈਏ ਯਾਰ, ਦੋਵੇਂ ਵਾਲੇ ਦੇ ਦੇ। ਤੋਂ ਨਾ ਇੱਕ ਹੋਰ ਵੀ ਲੜਾਈ ਹੁੰਦੀ, ਉਹ ਕਹਿੰਦੇ ਯਾਰ ਵੇਖ ਲੈ ਤੇਰੇ ਚਾਚੇ ਨਾਲ ਗੱਲ ਹੋਈ, ਉਹ ਕਹਿੰਦੇ ਸੀ ਉਹ ਬੰਦਾ ਹੀ ਫਰਾਡੀ ਹੈਗਾ, ਚਵਲ ਹੈਗਾ, ਇਹ ਹੈਗਾ, ਉਹ ਤੈਸ਼ ਤੋਂ ਆਉਂਦੇ ਆ ਕਿ ਬੰਦਾ ਸਾਹਮਣੇ ਆਵੇ ਸਾਡੇ। ਹਾਂਜੀ ਤਾਂ ਹੀ ਕਰ ਠੀਕ ਹੈ। ਤੇ ਇਹ ਭਾਈ ਜਾਨ ਅੱਲਾ ਪਾਕ ਬਚਾਵੇ ਇਹਨਾਂ ਤੋਂ। ਸਾਈ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਇੱਕ ਬੰਦਾ ਉਹਨੂੰ ਨਹੀਂ ਪਤਾ, ਚਲੋ ਜੇ ਪਤਾ ਵੀ ਹੋਵੇ, ਮਜਬੂਰ ਬੰਦਾ ਵਾ, ਇਹ ਸੂਦ ਜਿਹੜਾ ਕਿੱਡਾ ਵੱਡਾ ਉਸਤਾਦ ਜੀ ਗੁਨਾਹ। ਉਹ ਯਾਰ ਉਹਨੂੰ ਛੱਡ ਦੇ ਤੂੰ, ਇਸ ਮਸਲੇ ਨੂੰ ਛੱਡ ਦੇ। ਐਡੀ ਮੁਹੱਬਤ ਦੀ ਇਦਾਂ ਦੇ ਮਸਲੇ ਅਸੀਂ ਭਾਈ ਡਿਸਕਸ ਨਹੀਂ ਕਰਦੇ। ਅੱਛਾ ਸਹੀ, ਤੁਸੀਂ ਆਪਣੀ ਮੁਹੱਬਤ ਦੀ ਦੱਸ, ਜਿਹੜੀ ਪਹਿਲੀ ਮੁਹੱਬਤ ਹੈ। ਜੀ ਅੱਲਾ ਦੀ ਕਸਮ ਹੈ ਉਸਤਾਦ ਦਾ ਫੈਸਲ ਆਰਾਮ ਕਰੀਦਾ ਹੁੰਦਾ। ਉਹ ਯਾਰ ਮੁਹੱਬਤ ਜਿਹੜੀ ਆ ਉੱਤੇ ਡੁੱਲ ਕੇ ਹੁੰਦੀ ਮੁਹੱਬਤ, ਉਹ ਪਹਿਲਾਂ ਦਿਲ ਨਹੀਂ ਹੁੰਦੀ, ਯਾਦ ਨਹੀਂ ਆਂਦੀ ਬੰਦੇ ਨੂੰ। ਤੇ ਯਾਦ ਆਉਂਦੀ ਤੇ ਇਹਦਾ ਮਤਲਬ ਜਜ਼ਬਾਤ ਨਾਲੋਂ ਤੈਨੂੰ ਮਾਰ ਤੇਰੀ ਤੇ ਮੇਰੀ ਇਕੱਠੀ ਮੁਹੱਬਤ ਕੈਸੀ ਹੋਈ ਯਾਰ? ਇਹ ਕਿਹੜੀ? ਓਏ ਮੇਰੀ ਗੱਲ ਉਸਤਾਦ ਜੀ, ਅੱਲਾ ਦੀ ਕਸਮ ਹੈ ਉਸਤਾਦ ਜੀ। ਓ ਯਾਰ ਅੱਛਾ ਯਾਰ ਫਰੀਦ ਯਾਰ ਨਾ ਯਾਰ ਉਹ ਕਲਿਆਣ ਨਾ ਭਾਈ ਵਿੱਚ ਮੈਨੂੰ ਸੁਣ ਲੈਣ ਦੇ। ਅੱਛਾ ਉਸਤਾਦ ਜੀ ਨਾ ਬੰਦਾ ਤੂੰ ਵੀ ਯਾਰ ਰਿਸਪੌਂਸ ਕਰਿਆ ਕਰ ਯਾਰ ਫਰੀਦ। ਉਹ ਯਾਰ ਰਿਸਪੌਂਸ ਨਹੀਂ ਰਿਪਲਾਈ ਮੇਰੀ ਕਰਿਆ ਗੱਲ ਕਰ। ਸੁਣ ਉਸਤਾਦ ਜੀ ਵੈਸੇ ਆਪਸ ਦੀ ਗੱਲ, ਤੁਸੀਂ ਤੇ ਆਪਣੀ ਪਹਿਲੀ ਮੁਹੱਬਤ ਦੱਸੋ ਮੈਨੂੰ ਜ਼ਰਾ। ਦੱਸੋ ਹੁਣ ਦੱਸੋ ਨਾ ਯਾਰ। ਇਹ ਮੈਂ ਜਾਣਾ ਸੀ ਉਧਰ। ਨਹੀਂ ਉਹ ਆ ਗਿਆ ਨਾ, ਇੱਥੇ ਦੱਸੋ। ਨਹੀਂ ਦੱਸੋ ਸਾਹਿਬ, ਉਹ ਮਾੜੀ ਜੀ ਗੱਲ ਸੀ ਐਵੇਂ, ਬਸ 2-4 ਦਿਨ ਬਾਅਦ ਮੈਂ ਠੀਕ ਹੋ ਗਿਆ। ਨਹੀਂ ਫੇਰ ਵੀ ਸਵਾਲ ਹੀ ਦੱਸੋ ਜਦੋਂ ਪਹਿਲੀ ਮੁਹੱਬਤ ਦੀ ਜਿਹੜੀ ਦੱਸ ਜੀ ਦੱਸੋ, ਤੁਹਾਡੀ ਮਿਹਰਬਾਨੀ ਆ। ਉਹਦੇ ਕੋਲੋਂ ਤੁਸੀਂ ਏਦਾਂ ਮਤਲਬ ਪੂਰਾ पहली मोहब्बत होना कोई बड़ी बात नहीं, किसी की आखिरी मोहब्बत होना बहुत बड़ी बात है। यार एडी कोई गल नहीं है, पहली मोहब्बत होना ही असल गल हुंदी है। अगली गल फीलिंग की सी, जज्बात की। यार मुंह सुट ले उत्ते, मुंह सुट ले। हां फीलिंग मेरे
ਅੱਛਾ ਫਰੀਦ ਮੈਂ ਕਹਿੰਦਾ ਮੇਰਾ ਮੀਠੂ ਔਰ ਮਿੱਠੂ ਦਾ ਮੈਂ ਕਹਿੰਦਾ ਮੀਠੂ ਉਹਦਾ ਐਕਸਪ੍ਰੈਸ਼ਨ ਨਹੀਂ ਚੈੱਕ ਕੀਤੇ ਮੇਰਾ ਮੀਠੂ ਫਰੀਦ ਦੇ ਕੋਲੋਂ ਬੱਚੀ ਸਟਾਰ ਜੀ ਨਹੀਂ ਕਹਿ ਰਹਾ ਨਹੀਂ ਸਾਈ ਕਹਿ ਰਹੀ ਸਾਈ ਸਾਈ ਕਹਿੰਦੇ ਤੁਹਾਨੂੰ ਉਹ ਮਸਦੇ ਨਾਲ ਬੰਨ ਦਿੱਤਾ ਸੀ ਸੰਗਲੀ ਪਾਤੀ ਸੀ ਉਹ ਬੜਾ ਮਜ਼ਾ ਆਇਆ ਸੀ ਮੈਨੂੰ ਮੈਨੂੰ ਇੰਨਾ ਮਜ਼ਾ ਆਇਆ ਨਾ ਸਾਜੀ ਉਹ दोपहर की धूप ਮਜ਼ਦੇ ਲੈਂਦਾ ਲੈਂਦਾ ਹੀ ਤੇ ਮੈਂ ਉਸੇ ਟਰਾਲੀ ਦੇ ਥੱਲੇ ਆ ਗਿਆ ਕਸਮੇ ਹੱਸ ਕੇ ਮੈਂ ਉਹ ਵਾਲੀ ਦੱਸੋ ਜਿਹੜੀ ਸਾਜੀ ਉਹ दोपहर की ਉਹ ਪਹਿਲੀ ਕਿਦੋਂ ਸੀ ਸਾਜੀ ਜਾਂ ਤਾਂ ਪਹਿਲੀ ਪੁੱਛੋ ਪਹਿਲੀ ਜਿਹੜੀ ਨਹੀਂ ਮੈਂ ਉੱਤੋਂ ਸ਼ੁਰੂ ਕਰਦਾ 24ਵੀਂ ਤੋਂ ਉਹ ਨਹੀਂ ਸਾਜੀ ਜਿਹੜੀ ਪਹਿਲੇ ਇਹ ਤੇ ਫਿਰ ਸੈਂਟਰ ਚ ਹੋ ਗਿਆ ਨਾ ਫਸਟ ਲਵ ਇਜ਼ ਲਾਸਟ ਇੰਪ੍ਰੈਸ਼ਨ ਸਾਜੀ ਸਿਆਣੇ ਕਹਿੰਦੇ ਨੇ ਉਹਦੀ ਗੱਲ ਤਾਂ ਸੁਣ ਫਸਟ ਇੰਪ੍ਰੈਸ਼ਨ ਇਜ਼ ਲਾਸਟ ਨਹੀਂ ਫਸਟ ਲਵ ਇਜ਼ ਲਾਸਟ ਇੰਪ੍ਰੈਸ਼ਨ ਕਿ ਪਹਿਲੀ ਮੁਹੱਬਤ ਨਹੀਂ ਕਦੇ ਵੀ ਭੁੱਲਦੀ ਨਹੀਂ ਮੇਰੀ ਗੱਲ ਸੁਣੋ ਗੱਲ ਇਹ ਹੈ ਕਿਸੇ ਬਰੀਕ ਆਦਮੀ ਨੂੰ ਪੁੱਛ ਲੈਣਾ ਜਿਹੜਾ ਮੇਰੇ ਵਰਗਾ ਕ੍ਰੀਏਟਿਵ ਬੰਦਾ ਹੁੰਦਾ ਨਾ ਕੋਈ ਵੀ ਹੋਵੇ ਕਿਸੇ ਵੀ ਫੀਲਡ 'ਚ ਕ੍ਰੀਏਟ ਕਰਨ ਵਾਲਾ ਚੀਜ਼ਾਂ ਜਾਂ ਇਸ ਤਰ੍ਹਾਂ ਦਾ ਆਰਟਿਸਟ ਕੋਈ ਵੀ ਹੋਵੇ ਸਰ ਉਹਨੂੰ ਕਦਮ ਕਦਮ ਤੇ ਮੁਹੱਬਤ ਹੁੰਦੀ ਔਰ ਉਹ ਸੱਚੀ ਹੁੰਦੀ ਤੁਸੀਂ ਕੋਈ ਦੇਖ ਲਓ ਮੇਰੀ ਗੱਲ ਸੁਣੋ ਤੁਸੀਂ ਲਾਮਾ ਇਕਬਾਲ ਸਾਹਿਬ ਦੇਖ ਲਓ ਹੋਰ ਕੋਈ ਆਰਟਿਸਟ ਦੇਖ ਲਓ ਵੱਡੇ ਵੱਡੇ ਜਿਹੜੇ ਉਹ ਮੁਹੱਬਤ ਨਹੀਂ ਹੁੰਦੀ ਸਰ ਮੁਹੱਬਤ ਹੁੰਦੀ ਉਹ ਕਿਸੇ ਨੂੰ ਖੂਬਸੂਰਤ ਵੇਖ ਕੇ ਐਪਰੀਸ਼ੀਏਟ ਜੀ ਇਹੀ ਉਸ ਆਰਟਿਸਟ ਦੇ ਇਹਨੂੰ ਹੀ ਕਹਿੰਦੇ ਨਾ ਕਿਹੜੀ ਮੁਹੱਬਤ ਦੀ ਮੈਂ ਗੱਲ ਕਰਨੀ ਮੁਹੱਬਤ ਉਹ ਹੁੰਦੀ ਮੇਰੀ ਗੱਲ ਸੁਣੋ ਮੁਹੱਬਤ ਇੱਕ ਕੇਅਰਿੰਗ ਇੱਕ ਪ੍ਰੋਪਰ ਉਹਦੇ ਨਾਂ ਦੇ ਨਾਲ ਜੀਣਾ ਉਹਦੇ ਸਾਹਾਂ ਦੇ ਨਾਲ ਸਾਹ ਲੈਣਾ ਮੁਹੱਬਤ ਹੁੰਦੀ ਤੁਸੀਂ ਉਹ ਬੰਦਾ ਇੱਕ ਮਿੰਟ ਉਹ ਬੰਦਾ ਮੇਰਾ ਟੀਟੂ ਕੀ ਹੁੰਦਾ ਵਾ ਉਹ ਮੇਰੇ ਬੋਲਾ ਉਹ ਮੇਰਾ ਟੀਟੂ ਟੀਟੂ ਮਰੇ ਅੱਛਾ ਜਦੋਂ ਉਹਨੇ ਜੱਫੀ ਪਾਈ ਨਾ ਤੇ ਫਰੀਦ ਨੂੰ ਹੈਰਾਨ ਜਿਹਾ ਹੋਇਆ ਕਿ ਕਹਿ ਲਗਾ ਜਦੋਂ ਕਹਿੰਦਾ ਮੇਰਾ ਠੀਕ ਪਹਿਲੇ ਇਹਨੂੰ ਨਹੀਂ ਸੀ ਪਤਾ ਕਿ ਇਹਦੇ ਅੱਗੇ ਕੀ ਮਸਲਾ ਹੈ ਇਹਦੀ ਲਾਨ ਤਾਂ ਨਹੀਂ ਸੀ ਪਤਾ ਉਸਤਾਦ ਜੀ ਮੈਂ ਪਹਿਲੀ ਮੁਹੱਬਤ ਦਾ ਪੁੱਛ ਰਿਹਾ ਹਾਂ ਉਸਤਾਦ ਜੀ ਸਹੀ ਦੱਸੋ ਰਾਈ ਮੇਰਾ ਬੜਾ ਦਿਲ ਕਰਦਾ ਉਸਤਾਦ ਜੀ ਚੱਲ ਉਸਤਾਦ ਜੀ 1906 ਚ ਚੱਲ ਜਾਓ 1906 ਜੀ ਅਜੇ ਦੱਸਣਾ ਇਹ ਵਗੈਰਾ ਯਾਰ ਮੈਂ 1906 ਚ ਵੀ ਚਲਾ ਗਿਆ ਤਾਂ ਵੀ ਤੇਰੇ ਵਾਲੀ ਮਾਈ 33 ਸਾਲ ਦੀ ਹੋਣੀ ਉਸ ਟਾਈਮ ਸਹੀ ਗੱਲ ਨਹੀਂ ਸਾਜੀ ਫੇਰ ਵੀ ਸਾਜੀ ਸਾਜੀ ਇਦਾਂ ਵਾ ਕਿ ਅਸੀਂ ਕੋਈ ਗਲਤ ਗੱਲ ਨਹੀਂ ਇਹ ਤੇ ਪੁਰਾਣੀ ਪ੍ਰੀਵੀਅਸ ਦੀਆਂ ਗੱਲਾਂ ਹੁਣ ਬੱਚਿਆਂ ਵਾਲੇ ਹੋ ਗਏ ਤੁਸੀਂ ਖੁੱਲ ਕੇ ਦੱਸੋ ਜੋ ਵੀ ਨਿਜ਼ਾਮ ਆ ਆਹੋ ਜੋ ਹਰਕਤਾਂ ਕੀਤੀਆਂ ਨਾ ਜਿੱਥੋਂ ਫੜੇ ਗਏ ਹੋ ਆ ਭਾਈ ਉਹ ਵਾਲ ਵੂਲ ਭਰਵੱਟੇ ਵੀ ਮੁੰਨੇ ਉਹ ਉਸਤਾਦ ਜੀ ਦੱਸੋ ਉਹ ਭਰਵੱਟੇ ਨੇ ਸੀ ਉਹ ਸਿਰਫ ਟਿੰਡ ਕੀਤੀ ਸੀ ਇਹਦੇ ਚ ਕਿਹੜੀ ਗੱਲ ਕਰਨ ਭਰਵੱਟੇ ਉਹ ਨਹੀਂ ਯਾਰ ਪਤਾ ਨਹੀਂ ਬੰਦੇ ਯਾਰ ਤੁਹਾਨੂੰ ਨਹੀਂ ਯਾਦ ਤੁਸੀਂ ਕਰਨ ਵਾਲੇ ਹੋ ਤੁਸੀਂ ਪੜਨ ਵਾਲੇ ਹੋ ਤੁਹਾਨੂੰ ਨਹੀਂ ਯਾਦ ਉਸਤਾਦ ਜੀ ਮੈਂ ਹੀ ਕਹਿਣ ਲੱਗਾ ਸੀ ਨਾ ਕਰੋ ਤੁਸੀਂ ਮਿਸ ਤੋਂ ਜਾਣਾ ਵਾ ਨਾ ਕਰੋ ਦੱਸ ਯਾਰ ਇਦਾਂ ਦੀ ਗੱਲ ਤੇ 50 ਸਾਲ ਨਹੀਂ ਇੰਨਾ ਭੁੱਲਦਾ ਯਾਰ ਫੈਸਲ ਸਾਹਿਬ ਤੁਸੀਂ 15 ਸਾਲਾਂ ਚ ਭੁੱਲ ਗਏ ਤੁਸੀਂ ਆਪ ਫਸਾਉਂਦੇ ਨਾਲ ਦੇ ਚੁੰਡੀਏ ਨੇ ਵੱਡੀ ਸੀ ਤਾਂ ਤੁਸੀਂ ਮਾਰਿਆ ਚਲੋ ਦਵਾ ਮਾਰ ਅੱਛਾ ਸਾਜੀ ਦੱਸੋ ਅਸੀਂ ਬਕਵਾਸ ਤੁਸੀਂ ਉਹ ਤਾਂ ਸੋਚ ਜਿਹੜਾ ਸਿਰਫ ਫਰੀਦ ਨੇ ਇੰਨਾ ਕਿਹਾ ਸੀ ਕਿ ਫੈਸਲ ਹਲੋ ਮੈਂ ਫੜਵਾਵਾਂਗਾ ਫੈਸਲ ਚਲੋ ਸਾਜੀ ਦੱਸੋ ਜੀ ਦੱਸੋ ਨਹੀਂ ਹੁਣ ਕਿਤੇ ਦੱਸੋ ਇਹ ਮੇਰਾ ਤੇ ਪਹਿਲਾ ਇਸ਼ਕ ਜਿਹੜਾ ਮੇਰਾ ਤੇ 10 ਪ੍ਰੋਗਰਾਮ ਲੰਘਣੇ ਨੇ ਐਡੀ ਮੈਂ 10-15 ਮਿੰਟ ਚ ਕੀ ਦੱਸਾਂ ਤੁਹਾਨੂੰ ਸਿਰਫ ਇਹਨਾਂ ਦੱਸ ਦੇਣਾ ਕਿ ਜਦੋਂ ਤੁਸੀਂ ਸਕੂਲ ਦੌਰ ਸੀ ਸਕੂਲ ਚ ਨਹੀਂ ਸਕੂਲ ਦੌਰ ਨਹੀਂ ਸੀ ਸਕੂਲ ਤੋਂ ਬਾਅਦ ਸਕੂਲ ਉਸਤਾਦ ਜੀ ਪਹੁੰਚ ਗਏ ਉੱਤੇ ਸਕੂਲ ਦੌਰ ਨੇ ਤੇ ਫਿਰ ਲੂਮ ਦੌਰ ਹੋਣਾ ਬਿਲਕੁਲ ਹਾਂਜੀ ਉਹ ਹੈ ਹਲੇ ਮੁਹੱਬਤ ਜ਼ਿੰਦਗੀ ਚ ਪਹਿਲੇ ਆਈ ਕਿ ਤੁਹਾਡਾ ਇੱਧਰ ਗਾਇਕੀ ਜਿਹੜਾ ਤੁਸੀਂ ਫੀਲਡ ਚੁਣੀ ਸੀ ਉਧਰ ਪਹਿਲੇ ਗਾਇਕੀ ਹਾਲ ਸੀ ਸੁਣਨ ਚ ਉਦੋਂ ਹੁੰਦਾ ਸੀ ਗਾਉਣਾ ਨਹੀਂ ਸੀ ਉਹਨਾਂ ਨੇ ਯਾਨੀ ਕਿ ਸੁਣਨ ਚ ਸੀ ਉਹ ਤਾਂ ਉਧਰ ਸੀ ਰੁਝਾਨ ਤਾਂ ਸਾਜੀਓ ਸੱਚੀ ਮੁੱਚੀ ਮੁਹੱਬਤ ਨਹੀਂ ਦੀ ਜਿਹਦੇ ਚ ਤੁਹਾਨੂੰ ਸਿਰਫ ਯਾਨੀ ਨੈਗੇਟਿਵਿਟੀ ਜਾਂ ਜਿਸਮਾਨੀ ਮੁਹੱਬਤ ਜਾਂ ਉਹਦਾ ਤਾਂ ਪਤਾ ਮਤਲਬ ਇਹ ਜ਼ਿਹਨ ਚ ਨਹੀਂ ਹੁੰਦੀ ਬਸ ਇਹ ਹੁੰਦਾ ਕਿ ਉਹਦਾ ਚਿਹਰਾ ਸਾਹਮਣੇ ਹੋਵੇ ਤੇ ਵੇਖੀ ਜਾਵਾਂ ਬਸ ਕੀ ਮੇਰੇ ਨਾਲ ਵੀ ਇਹੀ ਨਹੀਂ ਉਦੋਂ ਇਦਾਂ ਨਹੀਂ ਸੀ ਮੇਰੇ ਨਾਲ ਵੀ ਇਦਾਂ ਹੀ ਹੁੰਦਾ ਹੈ ਨਾ ਇਹਦੀ ਤੇ ਮੇਰੀ ਮੁਹੱਬਤ ਇਕੱਠੀ ਹੈ ਮੇਰੀ ਨੀਟੂ ਮੇਰੀ ਟੀਟੂ ਯਾਰ ਉਸਤਾਦ ਜੀ ਵਾਟ ਇਜ਼ ਦ ਡਿਫਰੈਂਸ ਨਾ ਉਸਦਾ ਨਹੀਂ ਗੱਲਾਂ ਕਰਨ ਨਾ ਸਾਹ ਜੀ ਗੱਲ ਇਹ ਜਦੋਂ ਮੁਹੱਬਤ ਕਰਨੀ ਆਈ ਨਾ ਸਮਝ ਆਈ ਉਦੋਂ ਉਮਰ ਲੰਘ ਗਈ ਨਹੀਂ ਕੀ ਉਹਦੇ ਚ ਕੀ ਅੱਜ ਨੂੰ ਬਦਲ ਨਹੀਂ ਕਰਨੀਆਂ ਤੇ ਇਹੋ ਜਿਹੜੀ ਗੱਲ ਦਿਲ ਹੋਣਾ ਚਾਹੀਦਾ ਜਵਾਨ ਦੇ ਉਮਰਾਂ 'ਚ ਕੀ ਰੱਖਿਆ ਇਹ ਵੀ ਠੀਕ ਹੈ ਮੈਂ ਕਹਿ ਰਿਹਾ ਹਾਂ ਡਿਫਰੈਂਟ ਕੀ ਹੈ ਮੁਹੱਬਤ ਔਰ ਇਸ਼ਕ 'ਚ ਮੁਹੱਬਤ ਔਰ ਇਸ਼ਕ ਦੇ ਵਿੱਚ ਮੁਹੱਬਤ ਮਰੇ MUMMAHD ਹੁੰਦੀ ਹੈ ਇਸ਼ਕ ISHK ਉਹਦਾ ਐਡਾ ਵੱਡਾ ਡਿਫਰੈਂਸ
ਕੀ ਸੀਨ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਪਸੰਦ ਕਰਦੇ? ਇਹ ਸਮਝ ਰਿਹਾ ਮੇਰੇ ਜਜ਼ਬਾਤ। ਉਹ ਤੁਹਾਨੂੰ ਗਿਫਟ ਦਵੇ, ਉਹਦੀ ਇੱਕ ਝਲਕ ਦੇਖने के लिए किस तरह बंदा था। ਮੈਨੂੰ ਤੇ ਉਹ ਰੋਣੀ ਪੁਰਾਣੀ ਭੁੱਲ ਜਾਂਦੀ ਓਏ ਮਾਰ ਨਾ ਫਰੀਦ ਯਾਰ, ਅੱਗੇ ਹੀ ਉਸ ਜ਼ਮਾਨੇ ਦਾ ਮਾਰਿਆ ਹੋਇਆ ਯਾਰ, ਨਾ ਕਰ ਯਾਰ। ਨਾ ਯਾਰ ਫਰੀਦ ਯਾਰ ਉਹਨੂੰ ਮੁਹੱਬਤ ਦਾ ਹੋਇਆ ਨਹੀਂ ਨਾ, ਕਦੀ ਹੋਇਆ ਨਹੀਂ, ਸਾਰੀ ਉਮਰ ਟਾਲ ਤੇ ਹੀ ਕੱਟਤੀ, ਤੈਨੂੰ ਪਤਾ ਹੀ ਨਹੀਂ। ਇਹਦੀ ਕਿਹੜੀ ਮੁਹੱਬਤ ਹੁੰਦੀ ਹੈ? ਅੱਜ ਮੈਂ ਤੁਹਾਡੀ ਮੁਹੱਬਤ ਦਾ ਪੁੱਛਿਆ ਸੀ। ਮੇਰੀ ਮੁਹੱਬਤ ਦਾ ਨਾ ਪੁੱਛੀ ਯਾਰ। ਭਾਈ ਫਰੀਦ ਉਸਤਾਦ ਜੀ ਦਾ ਅਗਲੇ ਪ੍ਰੋਗਰਾਮ ਚ ਰਹਿ ਲੈਣ, ਤੂੰ ਆਪਣੀ ਪਹਿਲੀ ਮੁਹੱਬਤਾਂ ਦੱਸ। ਉਹ ਤੇਰੀ ਤੇ 2 ਮਿੰਟ ਚ ਮੁੱਕ ਜਾਣੀ ਹੈ। मेरी मोहब्बत फिर जो मैं सुनानी शुरू करनी है फिर हम भी दिल में दरिया रखते हैं। ओह कोई ਏਡਾ ਖਾਸ ਨਹੀਂ, ਮੈਂ ਉਹਨੂੰ ਮੁਹੱਬਤ ਵਾਲਾ ਚੱਕਰ ਹੋਇਆ ਸਮਝ ਹੀ ਹੁਣ ਆਈ ਮੁਹੱਬਤ। ਅਸਲ ਮੈਂ ਤੁਹਾਨੂੰ ਦੱਸਾਂ, ਉਸਤਾਦ ਜੀ ਨੇ ਇੱਕ ਸਾਡੀ ਜਿਹੜੀ ਤਰਬੀਅਤ ਕੀਤੀ ਨਾ, ਸਾਨੂੰ ਸਮਝ ਅਸਲ ਹੁਣ ਆਈ ਕਿ ਮੁਹੱਬਤ ਕੀ ਚੀਜ਼ ਹੈ। ਨਹੀਂ ਫੈਸਲ ਸਾਹਿਬ, ਇਹ ਜਿਹੜੀ ਦੁਨੀਆਦਾਰੀ ਦੀ ਮੁਹੱਬਤ, ਮੈਂ ਤੇ ਉਸ ਮੁਹੱਬਤ ਤੋਂ ਬਿਲकुल ਆਵਾਜ਼ਾਰ ਆ। किताब इश्क लिखने की मुझे फुर्सत नहीं साहिब, अभी तक बेवफाई पर मेरी तहकीक जारी है। किसे यार मुड़ जा, मैं तेनू कह यार तेनू एडा शर्म कर कुछ। मीठू चुंटू मेरा काकू, ਉਹ ਇੱਕ ਹੈਸ਼ਟੈਗ ਚੱਲਿਆ ਸੀ ਮੀ ਟੂ ਵਾਲਾ, ਉਹ ਕਰ ਰਹੇ ਦੇ ਖਿਲਾਫ। ਇਹਨੇ ਪਿਆਰ ਨਾਲ ਤੇਰੇ ਮੇਰੇ ਕੋਈ ਤਾਂ ਆਇਆ ਹੁੰਦਾ, ਮੈਂ ਸਦਕੇ ਵਾਰੀ ਜਾਣਾ ਸੀ ਹੁਣ ਤੱਕ, ਔਰ ਮੈਂ 8-9 ਵਾਰੀ ਚਲੇ ਜਾਣਾ ਸੀ। ਅੱਛਾ ਇਹ ਐਕਸਪੈਰੀਮੈਂਟ ਇੱਕ ਕਰੀਏ? ਨਹੀਂ ਇੱਕ ਕਰਕੇ ਤੇ ਉਹ ਯਾਰ ਉਹ ਮੇਰੇ ਨਾਲ ਥੋੜਾ ਮੇਰਾ ਸ਼ਰਮਾਉਂਦਾ ਵੱਡਾ ਕਰਕੇ। ਤੁਹਾਡੇ ਕੋਲ ਬਹੁਤਾ ਮਜ਼ਾ ਆਣਾ ਉਹਨੂੰ, ਮੈਨੂੰ ਪਤਾ ਵਾ। ਉਹ ਤੇਰੇ ਨਾਲ ਫਰੀ ਆ ਭਰਾ ਬਣਾ, ਮੇਰੇ ਨਾਲ ਉਹਨੇ ਝਿਜਕਣਾ ਵਾ। झिझक आएगी ना, तुमसे झिझक नहीं आ रही हो तुम, उसके प्रोग्राम खत्म हो गया लेकिन तुम उसके जज्बातों की तह तक पहुंच ही नहीं सकते। मैसेज आया पहला, हाय अब्बास, हेलो अस्सलाम वालेकुम, साजी की फीलिंग सी। ओए ना यार फरीद भरा लगदा अल्लाह दी प्यार होया सी ओदी वजह तो भरा लगदा मेरा मी टू। यार फरीद यार तुम गुस्से में नाली लगी ना कर यार। नाली नहीं माइक सी जज्बात से नहीं पता चलता फरीद साहब, तुसी गुस्सा ना तुसी दसो भाईजान अपनी अच्छा पहली मोहब्बत। मैं उस्ताद यार ठहर दे यार, सही है ठहर दे यार, 10 यार पहली मोहब्बत। उस्ताद जी मैं कहना हूं हर किसी नाल मोहब्बत करो। ਉਹ ਪਹਿਲੀ 10 ਸਾਜੀ ਪਹਿਲੀ ਉਹ ਹੀ ਸੀ ਅੰਗਰੇਜ਼ ਨਹੀਂ, ਉਹ ਜਿਹਨੇ ਲੁੱਟ ਕੇ ਖਾ ਲਿਆ ਮੈਨੂੰ। ਓਏ ਉਹਨੂੰ ਭਾਵੇਂ ਪਤਾ ਤੇਰਾ 30,000 ਰੁਪਇਆ ਉਹਨਾਂ ਦਾ ਦਿਲ ਕਰੇ 750 ਰੁਪਇਆ ਬੰਦਾ ਹੋਵੇ, ਉਹਨੂੰ ਪਤਾ ਹੀ ਨਹੀਂ ਵੀ ਇਹ ਤੇਰੇ ਨਾਲ ਕਰਨ ਕੀ ਜਾਏ ਥੇ। ਆਹੋ ਤੇ ਸਾਜੀ ਨਾ ਖਾਂਦਾ, ਉਹ ਆਈ ਨਹੀਂ ਅੰਗਰੇਜ਼ ਨਹੀਂ, ਉਹ ਦਿਲ ਕਰੇ ਉਹਨੂੰ ਵੈਸੇ ਹੀ ਕੋਈ ਬਿਮਾਰੀ ਹੋਵੇ, ਉਹਨਾਂ ਨੇ ਮੈਡੀਕਲ ਹੀ ਨਾ ਓਕੇ ਹੋਇਆ ਹੋਵੇ। ਇੱਥੇ ਮੈਨੂੰ ਮੇਰਾ ਪਿਆਰ ਆ ਰਿਹਾ ਹੈ, ਉਧਰੋਂ ਨਹੀਂ ਮੈਡੀਕਲ, ਮੇਰਾ ਪਿਆਰ ਆ ਰਿਹਾ ਯਾਰ, ਹੋਰ ਕਿਤੇ ਨਹੀਂ ਤੇਰਾ ਮੇਰਾ ਪਿਆਰ ਆ ਰਿਹਾ, ਮੈਂ ਉਹਦੇ ਲਈ ਬੀੜ ਨਵਾਂ ਲੈਣ ਜਾਣਾ। ਪਿਆਰ ਆ ਰਿਹਾ ਤੇ 8-9 ਚੀਜ਼ਾਂ ਉਹਦੇ ਲਈ ਉਹ ਛੋਟੀ ਤੇ ਲੈ ਕੇ ਖੜਾ ਉੱਤੇ। ਕਹਿੰਦਾ ਜਾਣਾ ਪੈਣਾ ਉਹਨੂੰ ਲੈਣ, ਮੈਂ ਕਿਹਾ ਉਹ ਕਾਤੋਂ, ਕਹਿੰਦਾ ਉਹਦੇ ਕੋਲ ਤੁਰਿਆ ਨਹੀਂ ਜਾਂਦਾ। ਉਹ ਕਹਿੰਦਾ ਪਿਆਰ ਆ। ਵਾਸ਼ਰੂਮ ਚ ਡੰਡਾ ਲਵਾਉਣ ਦੇ, ਮੈਂ ਕਿਹਾ ਇਹ ਕੀ ਕਹਿੰਦਾ, ਮੇਰੀ ਮੁਹੱਬਤ ਕੋ ਉੱਠਿਆ ਨਹੀਂ ਜਾਂਦਾ। ਮੈਂ ਤਾਂ ਕਾਉਂਸਲਰ ਨੂੰ ਵੀਲ ਚੇਅਰ ਦਾ ਵੀ ਕਹਿਤਾ ਸੀ ਕਿ ਤੇਰੀ ਭਰਜਾਈ ਆ ਰਹੀ ਉਹਨੂੰ। ਨਹੀਂ ਉਹ ਤੁਹਾਡੀ ਮੁਹੱਬਤ ਦਾ ਪਤਾ ਕਿਉਂ ਫੈਸਲ ਸਾਹਿਬ ਨੇ ਇੰਨੀ ਵਾਰੀ ਕਿਹਾ, ਸਾਜੀ ਤੁਸੀਂ ਅਸੀਂ ਸਾਰੇ ਕਰਦੇ ਹਰ ਬੰਦੇ ਨੂੰ, ਲੇਕਿਨ ਤੁਹਾਡੀ ਐਕਸਪਲੇਨੇਸ਼ਨ ਜਿਹੜੀ ਤੁਸੀਂ ਦੱਸਦੇ ਹੋ ਨਾ ਗੱਲ, ਉਹ ਬਹੁਤ ਮਜ਼ੇਦਾਰ ਹੈ। ਇੱਕ ਵਾਰੀ ਦੱਸੋ ਉਸਤਾਦ ਜੀ। ਓਏ ਮੇਰਾ ਬੜਾ ਲੰਮਾ ਕਿੱਸਾ ਭਾਜੀ। ਉਸਤਾਦ ਜੀ ਕਾਹਦੇ ਤੋਂ ਲੰਮਾ ਵਾ ਤੁਸੀਂ, ਮਤਲਬ ਕਿਤੇ ਬਹੁਤ ਭਾਜੀ ਬਹੁਤ। ਮੈਂ ਦੱਸਿਆ ਇੱਕ ਵਾਰੀ ਅੱਗੇ ਵੀ। ਉਹ ਨਹੀਂ ਦੱਸਿਆ ਸੀ ਉਹ ਤੁਸੀਂ 117ਵਾਂ ਦੱਸਿਆ, ਉਹ ਨਹੀਂ ਦੱਸਿਆ। ਮੈਂ ਉਹ ਵੀ ਦੱਸ ਦਿਆਂਗਾ ਯਾਰ। 117ਵਾਂ ਕਿਦਾ, ਮੇਰੀ ਉਦੋਂ 17-18 ਸਾਲ ਉਮਰ ਹੋਏਗੀ, ਉਦੋਂ ਮੈਂ ਕੀ 118ਵਾਂ ਦੱਸਣਾ। ਨਹੀਂ ਤੁਸੀਂ ਆਪਣੀ ਨਹੀਂ ਦੱਸਣੀ, ਤੇ ਜਿਹਦੀ ਤੁਸੀਂ ਪਹਿਲੀ ਬਣੇ ਸੀ ਉਹਦੀ ਦੱਸ ਦਿਓ। ਉਹ ਗੇਮ ਵਾਲਾ ਭੋਲਾ, ਮੈਂ ਭੋਲਾ ਗੇਮ ਵਾਲਾ ਜਿਹੜਾ ਟੋਕਨ ਦੇ ਜਾਂਦਾ ਸੀ ਤੁਹਾਨੂੰ। ਆਹੋ ਨਹੀਂ ਭੋਲਾ ਨਹੀਂ, ਮਾਨਾ ਗੇਮ ਵਾਲਾ ਹਾਲੇ ਵੀ ਗਾ ਵਿਚਾਰਾ। ਮੈਂ ਤਾਂ ਬੜਿਆਂ ਦੀ ਪਹਿਲੀ ਮੁਹੱਬਤ ਬਣਿਆ ਉਸਤਾਦ ਜੀ। ਅੱਛਾ ਬੜਿਆਂ ਦੀ। ਮੈਂ ਸੋਹਣਾ ਹੀ ਬੜਾ ਹੁੰਦਾ ਸੀ ਫਰੀਦ। ਹਾਂ ਮੈਨੂੰ ਪਤਾ। ਮੈਨੂੰ ਕੱਲ ਨਾ ਉਹਨੇ ਤਸਵੀਰ ਭੇਜੀ ਆ ਅਮੀਨ ਨੇ ਆਪਣੇ ਨਾ, ਸੋਹਣੀ ਧਰਤੀ ਦੀ, ਹਾਲਾਂਕਿ ਉਹ ਕੱਲ ਦੀ ਗੱਲ ਆ, ਮੈਂ ਦਿਖਾਉਣਾ ਤੁਹਾਨੂੰ। ਸਾਜੀ ਤੁਸੀਂ ਮੇਰੀ ਤਸਵੀਰ ਚੈੱਕ ਕਰਨੀ ਬਸ। ਗਰੁੱਪ 'ਚ ਵੀ ਭੇਜੀ ਸੀ? ਨਹੀਂ ਉਸਤਾਦ ਜੀ, ਤੁਸੀਂ ਵੇਖਣਾ ਵਾ ਕਿ ਵੀ ਤੁਹਾਡਾ ਭਰਾ ਕੀ ਚ ਆਪਣੀ ਇਮਾਨਦਾਰੀ ਨੇ ਦੱਸਣਾ। ਬਹੁਤ ਪਿਆਰੀ ਮਾਸ਼ਾਅੱਲਾ। ਬਗੈਰ ਮੇਕਅਪ, ਬਗੈਰ ਕਿਸੇ ਗੱਲ, ਤਿੱਖਾ ਨੱਕ ਤੇ ਹੀ। ਅੱਛਾ ਨਹੀਂ ਸਾਈ, ਜਦੋਂ ਉਹ ਕੈਸਾ ਸਲੇ, ਇਹ ਸੋਹਣੀ ਧਰਤੀ ਟੀਵੀ ਦੀ ਸੀ ਸਾਈ। ਉਹ ਜਿਹੜੀ ਕਿਹੜੀ ਗੱਲ ਸੀ ਜਦੋਂ ਭਾਜੀ ਕਹਿਣ ਦੇ ਸੀਗੇ ਕਿ ਅਸੀਂ ਭਾਜੀ ਨੂੰ ਮਾਰਨਾ ਹੀ ਹੈ? ਕਿਹੜੇ ਭਾਜੀ?
ਸਾਈ ਤੁਹਾਡੇ ਭਾਈ ਨੂੰ ਕਹਿੰਦੇ ਸੀ, ਕਹਿੰਦੇ ਸੀ ਸਿਰਫ ਮਾਰਨਾ ਸੀ। ਕਹਿੰਦਾ ਸਜਾਦ ਦਾ ਮਗਰੋਂ ਉੱਡਦਾ ਸਿੱਧਾ ਬੋਲਣਾ ਏਦਾਂ ਕਿਉਂ ਉਸਤਾਦ ਜੀ? ਇਹ ਕੀ ਰੌਲਾ ਬਣਿਆ? ਪਤਾ ਨਹੀਂ ਯਾਰ, ਇਹ ਤੁਹਾਡੇ ਰੋਲੇ ਤੁਸੀਂ ਅੱਛਾ ਉਸਤਾਦ ਜੀ ਲਾਈਨ ਯਾਦ ਕਰਾਤਾ ਤੁਸੀਂ। ਲਾਈਨ ਵੀ ਏਡੀ ਅਜੀਬ ਤਰੀਕੇ ਨਾਲ ਵਿਖਾਉਂਦੇ ਨੇ ਨਾ ਹਰ ਮਾਮਲੇ। ਇਗਨੋਰ ਫਰਕ। ਹਾਂ ਹਾਲਾ ਮਾਮਲਾ ਇਹ ਤੁਸੀਂ ਆਪ ਦੱਸਿਆ ਕਿ ਏਦਾਂ ਏਦਾਂ ਹੁੰਦਾ ਰਿਹਾ ਸੀ। ਮੈਂ ਬਚਪਨ ਚ ਖੂਬਸੂਰਤ ਸੀ ਤੇ ਖੂਬਸੂਰਤੀ ਦਾ ਤੁਸੀਂ ਦੱਸੋ ਕਿ ਉਹਦਾ ਕੀ ਬਣਦਾ, ਨਤੀਜਾ ਕੀ ਨਿਕਲਦਾ ਫਿਰ? कबूतर, हाँ टोकन। उसको छोटी ना मिली जिसने सबक याद किया। ਸਾਜੀ ਅਸੀਂ ਸਾਈਕਲ ਹੀ ਕਿਰਾਏ ਤੇ ਲੈਣੇ ਸਾਂ ਤੇ ਕਿਰਾਇਆ ਕੋਈ ਹੋਰ ਨਹੀਂ ਕਿਰਾਇਆ ਕੋਈ ਵੀ ਨਹੀਂ ਸੀ ਦਿੰਦਾ। ਦੂਰ ਹੀ ਅੱਜ ਰੇਡ ਕਰਨ ਦੀ ਦੁਕਾਨ ਦੇ ਅੰਦਰ ਆਪ ਦੌੜਦੇ ਨੇ। ਓਏ ਯਾਰ ਉਹ ਬੜਾ ਮਜ਼ਾ ਆਇਆ। ਉਹਦੇ ਮਡਗਾਰਡ ਵੀ ਨਹੀਂ ਸੀ ਹੁੰਦੇ ਤੇ ਸਾਈਕਲੀਆਂ ਦੇ ਉਹ ਸਿਰਫ ਕਾਠ ਹੀ ਹੁੰਦੀ ਸੀ, ਟਾਇਰ ਹੁੰਦੇ ਸੀ ਬਸ ਉਹ ਸਾਈਕਲੀਆਂ ਨਾ। ਤੇ ਹੁਣ ਦੋ ਜਣੇ ਨੇ ਤੇ 2 ਰੁਪਏ ਪਾਏ ਨੇ, ਰੁਪਈਆ ਜਾਂ ਤੇਲੀ ਜੋ ਵੀ ਸੀ। ਤੇ ਹੁਣ ਅੱਧੀ ਘੰਟੇ ਵਾਸਤੇ ਲਈਏ ਨਾ ਤੇ ਅੱਧਾ ਘੰਟਾ ਤੂੰ ਚਲਾਉਣੀ ਤੇ ਅੱਧਾ ਘੰਟਾ ਮੈਂ। ਤੇ ਹੁਣ ਗੇਮ ਕੀ ਹੋ ਰਹੀ ਹੈ ਕਿ ਤੂੰ ਚਲਾ ਰਿਹਾ ਵਾ ਤੇ ਮੈਂ ਨਾਲ ਨੱਸ ਰਿਹਾ। ਨਿਕਲ ਨਾ ਜਾਏ ਨਹੀਂ ਮੇਰੀ ਵਾਰੀ। ਉਹ ਜਦੋਂ ਚੌਕ ਚੱਲ ਜਾਣਾ ਉੱਥੇ ਕਹਿੰਦਾ ਚੱਲ ਹੁਣ ਮੈਨੂੰ ਦੇ, ਤੇ ਹੁਣ ਮੈਂ ਵਾਪਸ ਆ ਰਿਹਾ ਤੇ ਉਹ ਮੇਰੇ ਨਾਲ ਨੱਸ ਰਿਹਾ। ਅੱਛਾ ਇਹ ਘੰਟੇ ਲਈ ਸਾਈਕਲ ਲੈਣੀ, ਉਹਦੀ ਅੱਧਾ ਘੰਟਾ ਚਾਹਿਆ ਨਹੀਂ ਬੰਦਾ ਚੜਾਉਂਦਾ ਰਹਿੰਦਾ ਬਾਰ ਬਾਰ। ਇਹ ਬੜਾ ਤਰੀਕਾ ਸੀ ਸਾਡਾ ਸਾਜੀ। ਅਸੀਂ ਐਸਾ ਨਿਸ਼ਾਨਾ ਬੰਨ ਕੇ ਨਾ ਜੇ ਦੂਰ ਖਲੋ ਕੇ ਨਾ ਹਿਸਾਬ ਨਾਲ ਇੰਜ ਘੁਮਾ ਕੇ ਸਾਈਕਲ ਛੱਡ ਕੇ ਤੇ ਆਪ ਗੈਪ ਤੇ ਸਾਈਕਲ ਕਰੀ ਉਰੇ ਸਿਲੰਡਰ ਦੀ ਦੁਕਾਨ ਸੀ ਉਹ ਚ ਵੜ ਜਾਣਾ, ਕਦੀ ਉਹਦੀ ਦੁਕਾਨ ਦੇ ਅੰਦਰ ਹੀ ਵੜ ਜਾਣਾ ਤੇ ਉਹਨੇ ਸਾਈਕਲ ਫੜ ਕੇ ਓਏ ਕਿਸੇ। ਅੱਛਾ ਇਹ ਅਸੀਂ ਟੌਪਿਕ ਪਿਛਲੇ ਸ਼ੋਆਂ 'ਚ ਕੀਤਾ, ਜਿਹੜਾ ਪੁੱਛ ਰਹੇ ਆ ਨਾ ਉਹ ਦੱਸੋ ਯਾਰ। ਨਹੀਂ ਯਾਰ ਛੱਡ ਦਿਓ ਗੱਲਾਂ। ਸ਼ਾਹੀ ਮੈਂ ਬੜਾ ਸੀਰੀਅਸ ਸਵਾਲ ਪੁੱਛਿਆ ਸੀ, ਪਿਆਰ ਇਸ਼ਕ ਮੁਹੱਬਤ ਇਹਨਾਂ 'ਚ ਫਰਕ ਕੀ ਹੈ? ਸਭ ਤੋਂ ਖਤਰਨਾਕ ਕੀ ਹੈ? ਪਿਆਰ ਉਹ ਹੁੰਦਾ ਵਾ ਜਿਹੜਾ ਕਈ ਉਸ ਦੌਰ ਦੇ ਲੜਕਿਆਂ ਨੇ ਉਸਤਾਦ ਜੀ ਨਾਲ ਕੀਤਾ। ਤੇ ਮੁਹੱਬਤ ਉਹ ਹੁੰਦੀ ਹੈ ਜਿਹੜੀ ਬੰਦਾ ਕੋਸ਼ਿਸ਼ ਕਰਦਾ ਤੇ ਮਿਲਦੀ ਨਹੀਂ। ਤੇ ਇਸ਼ਕ ਉਹ ਹੀ ਬੰਦਿਆਂ ਨੇ ਫੇਰ ਦੁਬਾਰਾ ਉਸਤਾਦ ਜੀ ਸਮਝ ਆ ਗਈ? ਨਹੀਂ ਤਾਂ ਜੀ ਇਸ ਤੋਂ ਅੱਛੀ ਐਕਸਪਲਾਈਜ਼ੇਸ਼ਨ ਤੈਨੂੰ ਕੋਈ ਨਹੀਂ ਦੇ ਸਕਦਾ। ਮੈਂ ਉਸਤਾਦ ਜੀ ਤੁਹਾਡੇ ਮੂੰਹ ਸੁਣਨਾ ਚਾਹ ਰਿਹਾ। ਨਹੀਂ ਉਹ ਤੇ ਜ਼ਾਹਰ ਉਸਤਾਦ ਜੀ ਨੇ ਦੱਸਿਆ ਕਿ ਪਿਛਲੇ ਵੀ ਸ਼ੋਆਂ 'ਚ ਇੱਕ ਹੈ ਸੀ ਨਿਜ਼ਾਮ। ਇਹ ਪਹਿਲੀ ਅਸੀਂ ਸਮਝੀਏ ਵਲੌਗ ਕਰ ਦਿੱਤਾ ਜਾਏ ਤੁਹਾਡੀ ਪਹਿਲੀ ਮੁਹੱਬਤ ਸੀ। ਲਓ ਜੀ ਪਹਿਲੀ ਮੁਹੱਬਤ ਸੀ। ਆਹੋ ਉਹ ਚਾਹੇ ਮੱਖਾ ਨਹੀਂ ਉਸਤਾਦ ਜੀ ਨੇ ਦੱਸਿਆ ਨਾ ਕਿ ਮੈਂ ਦਿਲ ਫੈਂਕ ਸਾਬਤ ਹੋਇਆ, ਯਾਨੀ ਕਿ ਹਰ ਕਦਮ ਤੇ ਮੁਹੱਬਤ ਹੋ ਜਾਂਦੀ ਹੈ, ਸੱਚੀ ਹੁੰਦੀ ਹੈ ਉਹ ਕ੍ਰੀਏਟੀਵਿਟੀ ਦੇ ਹਿਸਾਬ ਨਾਲ। ਉਹ ਇੱਕ ਮੇਰਾ ਭਰਾ ਹੁਣ ਕੋਈ ਅੰਗਰੇਜ਼ ਨਹੀਂ ਗਰੂਦਨੀ ਦੇ ਨਾਲ ਨਾ ਕਰੀ। ਚੱਲ ਠੀਕ ਆ ਫਿਰ ਹੁਣ ਮੈਂ ਕਨਫਰਮ ਕਰਤਾ ਹੀ, ਹੁਣ ਨਹੀਂ ਮੈਂ ਕਰਤਾ। ਤਾਂ ਜੀ ਇੱਕ ਇਹਦੇ ਨਾਲ ਹੋਰ ਵੀ ਉਹ ਇਹਨੇ ਉਹ YouTube ਦੀ ਵਜ੍ਹਾ ਤੋਂ ਇਹਨੂੰ ਫੋਨ ਆਇਆ ਜੀ ਆਪਣਾ ਨੰਬਰ ਬੰਦ ਕਰ ਦੇ ਇਹ ਉਹ ਵੀ ਦੱਸ। ਹਾਂ ਉਸਤਾਦ ਜੀ ਇੱਕ ਨਾ ਨੰਬਰ ਤੋਂ ਆ ਗਿਆ ਫੋਨ ਕਰੋਨਾ ਦੇ ਦਿਨਾਂ 'ਚ, ਅਨਨਾਊਨ ਨੰਬਰ ਉੱਤੇ ਲਿਖਿਆ ਆ ਰਿਹਾ, ਕੁਛ ਵੀ ਨਹੀਂ ਆ ਰਿਹਾ। ਮੈਂ ਚੁੱਕ ਹੀ ਨਹੀਂ ਰਿਹਾ। ਮੈਂ ਕਿਹਾ ਪਤਾ ਨਹੀਂ ਕੌਣ ਆ। ਇੱਕ ਦਫਾ ਮੈਂ ਚੁੱਕਿਆ ਰਾਤ ਨੂੰ ਤੇ ਉਹ ਕਹਿੰਦੇ ਤੂੰ ਫਲਾਣਾ ਬੋਲ ਰਿਹਾ, ਤੇਰੀ ਅਸੀਂ ਲੋਕੇਸ਼ਨ ਵੀ ਦੇਖ ਲਈ ਆ, ਤੈਨੂੰ ਅਸੀਂ ਹੁਣ ਚੁੱਕਣ ਆ ਰਹੇ ਹਾਂ। ਮੈਂ ਡਰਿਆ ਨਹੀਂ, ਮੈਂ ਗਾਲਾਂ ਗੂਲਾਂ ਕੱਢਤੀਆਂ। ਉਹ ਵਾਇਰਲੈਸਾਂ ਦੀਆਂ ਪਿੱਛੋਂ ਆਵਾਜ਼ ਆ ਰਹੀਆਂ ਇਹਦੀ ਲੋਕੇਸ਼ਨ ਕੱਢੋ, ਲੋਕੇਸ਼ਨ ਇੱਕ ਦੂਸਰੇ ਨੂੰ ਕਹਿ ਰਹੇ। ਮੈਂ ਫੋਨ ਬੰਦ ਕੀਤਾ, ਨੰਬਰ ਬੰਦ ਕੀਤਾ, ਨਾ ਕੋਈ ਰਕਸ਼ਾ ਚੱਲ ਰਿਹਾ ਨਾ ਕੋਈ ਸ਼ਾਇਦ ਨਹੀਂ, ਬੰਦ ਸੀ ਸਭ। ਪੈਦਲ ਹੀ ਉਸਤਾਦ ਜੀ ਗੁਲਾਮਾਬਾਦ ਉਸਤਾਦ ਜੀ ਪੈਦਲ ਗੁਲਾਮਾਬਾਦ ਆਪਣੇ ਦੋਸਤ ਦੀ ਫੈਕਟਰੀ 'ਚ। ਮੈਂ ਕਿਹਾ ਮੈਂ ਇੱਥੇ ਲੁਕਣਾ ਹੈ। ਅੱਛਾ ਪਹਿਲਾਂ ਤੂੰ ਪੂਰੇ ਭਾਵ ਨਾਲ ਗਾਲਾਂ ਕੱਢੀਆਂ। ਹੁਣ ਜਦੋਂ ਅੰਦਰ ਉਹਨਾਂ ਦਾ ਮੈਂ ਕਾਰਵਾਈ ਦੇਖੀ ਨਾ, ਬੈਕਗਰਾਉਂਡ ਦੀਆਂ ਆਵਾਜ਼ਾਂ ਉਹ ਵਾਇਰਲੈਸਾਂ ਚੱਲਣ ਦੀਆਂ ਤੇ ਉਹ ਕਹਿੰਦੇ ਇਹਦੀ ਲੋਕੇਸ਼ਨ ਟ੍ਰੇਸ ਕਰੋ ਕਿੱਥੇ ਦਾ ਹੈ। ਮੈਂ ਦਵਾ ਬੰਦ ਕਰਕੇ ਗੁਲਾਮਾਬਾਦ। ਮੈਂ ਕਿਹਾ ਮੈਂ 3-4 ਦਿਨ ਲਈ ਮੈਂ ਇੱਥੇ ਹੀ ਰਹਿਣਾ ਹੀ। ਉਹ ਕਹਿੰਦਾ ਹੋਇਆ ਕੀ? ਉਹ ਵੀ ਡਰ ਗਿਆ। ਉਹਨੇ ਕਿਹਾ ਕੋਈ ਨਹੀਂ ਗੱਲ ਤੂੰ ਰਹੀ ਜਾਂ ਕੁਛ ਨਹੀਂ ਹੁੰਦਾ, ਫੋਨ ਬੰਦ ਕਰ ਦੇ। ਇਹਨੂੰ ਪੁੱਛਿਆ ਤੇਰਾ ਜ਼ਿੰਦਗੀ ਦਾ ਸਭ ਤੋਂ ਪਹਿਲਾ ਪਿਆਰ ਕਿਹੜਾ ਸੀ? ਕਹਿੰਦਾ ਮੇਰੀ ਤਾਈ ਨੇ ਦਿੱਤਾ ਸੀ। ਆਹ ਨਹੀਂ ਅਭੀ ਤਾਂ ਪਹਿਲਾ ਪਿਆਰ ਉਹ ਹੀ ਪਿਆਰ ਹੁੰਦਾ। ਫੈਸਲ ਤੁਸੀਂ ਨਹੀਂ ਦੱਸ ਰਹੇ ਫੈਸਲ ਸਾਹਿਬ। ਚੇਅਰਮੈਨ ਕਹਿੰਦਾ ਜਿਹੜਾ ਮੇਰਾ ਫਸਟ ਮੁਹੱਬਤ ਸੀ ਨਾ, ਉਹਨੇ ਮੇਰਾ ਹੱਥ ਚੁੰਮਿਆ ਸੀਗਾ ਦਿਖਾ ਦੇਣਾ ਐ ਨਹੀਂ ਕਰਕੇ। ਉਸਾਈ ਮੈਂ 15 ਦਿਨ ਹੱਥ ਨਹੀਂ ਸੀ ਧੋਤਾ। ਉਹਨੇ ਵੀ ਬੁੱਲ ਖੰਡੀ ਹੋ ਗਈ ਸੀ। ਤੂੰ 15 ਦਿਨ ਹੱਥ ਨਹੀਂ ਧੋਤਾ, ਉਹਨੇ 15 ਦਿਨ ਸਿਰਫ ਸੁਬਾ ਬੁਰਸ਼ ਕੀਤਾ। 15 ਦਿਨ ਹੱਥ ਨਹੀਂ ਧੋਤਾ, ਉਹ 15 ਦਿਨ ਬਹਿ ਕੇ ਬੁੱਲਾਂ ਤੇ ਛਿੱਤਰ ਮਾਰਦੇ। ਉਹ ਕੱਟਣੇ ਪਏ ਸੀ ਬੁੱਲ। ਅੱਛਾ ਪੁੱਠਾ ਸਾਹਿਬ, ਹਾਲਾਂਕਿ 15 ਦਿਨ ਇਹਨੂੰ ਮੂੰਹ ਨਹੀਂ ਸੀ ਧੋਣਾ ਚਾਹੀਦਾ ਕਿਉਂਕਿ ਇਹਨੇ ਚੁੰਮਿਆ। ਨਹੀਂ ਉਹਨੇ ਚੁੰਮਿਆ ਸੀ ਤੇਰਾ ਹੱਥ। ਹਾਂ ਜੀ ਉਹ ਇਹਦਾ ਸਾਦੀ ਏਦਾਂ ਹੀ ਹੈ ਨਾ। ਉਹਨੇ ਫਿਰ ਇੰਝ ਚੁੰਮਿਆ ਨਾ ਕਦੇ, ਇੰਝ ਹੀ ਹੋਣਾ ਵਾ। ਇਹਨੇ ਹੱਥ ਚੁੰਮਿਆ ਤੇ ਇਹਦਾ ਵੱਡਾ ਭਰਾ ਕਹਿੰਦਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਉਹਦੇ ਕੋਲ ਨਾ ਭੋਲੇ ਕੋਲ ਵਿਆਹ ਕਰ। ਨਹੀਂ ਪਹਿਲੀ ਮੁਹੱਬਤ ਦੀ ਗੱਲ ਕਰ ਰਹੇ ਹਾਂ। ਨਹੀਂ ਉਹਨੇ ਤੁਹਾਡਾ ਹੱਥ ਚੁੰਮਿਆ? ਹਾਂ ਮੇਰੀ ਬਰਥਡੇ ਸੀ ਨਾ। ਅੱਛਾ ਇਹ ਉਹੀ ਹੈ ਜਿਹੜੀ ਭਾਬੀ ਉਹੀ ਹੈ? ਹਾਂਜੀ ਸਰ ਜੀ ਪਹਿਲੀ ਮੁਹੱਬਤ। ਉਹਨਾਂ ਨੇ ਸ਼ਾਦੀ ਉਹ ਫੇਰ ਛੱਡ ਦੇ, ਫੇਰ ਕੀ ਫਾਇਦਾ? ਓਏ ਇਹ
ਇਹ ਮੁਹੱਬਤ ਜਿਹੜੀ ਇਹ ਹੋਮਿਓਪੈਥਿਕ ਮੁਹੱਬਤ ਨਹੀਂ ਉਹਦੇ ਨਾਲ ਸਾਈ ਸ਼ਾਦੀ ਨਹੀਂ ਹੋਈ ਮੇਰੀ। ਇਹਨੇ ਵੀ ਭਾਈ ਇੱਕ ਬੰਦੇ ਦਾ ਹੁਣ ਮੁੱਕਰ ਗਿਆ ਹੁਣ ਉਹਦੇ ਨਾਲ ਕਹਿੰਦਾ ਸ਼ਾਦੀ ਨਹੀਂ ਹੋਈ ਉਹ ਹੋਰ ਸੀ। ਅੱਛਾ ਅਸੀਂ ਨਾ ਉਹ ਹੋਰ ਸੀ ਉਹ ਜਿਹਦੇ ਨਾਲ ਕਹਿੰਦੇ ਪਿਆਰ ਹੋਇਆ ਉਹਨਾਂ ਨੇ ਹੱਥ ਚੁੰਮਿਆ ਤੇ ਬਾਅਦ ਚੋਂ ਭਾਈ ਉਹਤੇ ਕੇਸ ਕਰਤਾ ਕਹਿੰਦੇ ਨਗ ਲਾ ਕੇ ਲੈ ਗਏ ਮੁੰਦਰੀ ਲੱਗ ਨਹੀਂ ਉੱਤੇ ਕੇਸ ਕਰਨਾ। ਬਾਰਾਂ ਜੀ ਨਾਜ਼ਰੀਨ ਖੁਸ਼ ਰਹੋ। ਪਰ ਮੈਨੂੰ ਅੱਜ ਅਬਾਸ ਦਾ ਬੜਾ ਸਟੋਰੀ ਸੁਣ ਕੇ ਮਜ਼ਾ ਆਇਆ ਬਹੁਤ ਅੱਛਾ ਜੀ ਸਮੂਥ ਪ੍ਰੋਗਰਾਮ ਬੜਾ ਅੱਛਾ ਠੀਕ ਹੈ ਜੀ ਤੇ ਤੇਰਾ ਵੀ ਬੜਾ ਮਾਈ ਵਾਲਾ ਸੁਣ ਕੇ ਕਿੱਸਾ ਮਜ਼ਾ ਆਇਆ ਤੇਰਾ ਤੇ ਮੈਨੂੰ ਬਹੁਤ ਹੀ ਮਜ਼ਾ ਆਇਆ। अपना ख्याल रखियो अल्लाह हाफिज ना कर रहा है।